ਅਪਡੇਟ ਅਮਰੀਕਾ ਦੇ ਵਿੱਚ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਹਰਜੋਤ ਸਿੰਘ ਜੀ, ਇੱਕ ਵਾਰੀ ਫਿਰ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਸੋ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਖਬਰਾਂ ਵੱਲ ਜੀ। ਜੀ ਸੋ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਵੱਡੀ ਖਬਰ ਅਮਰੀਕਾ ਦੇ ਲਈ ਇੱਕ ਹੋਰ ਸਿਰਦਰਦੀ ਜਿਹੜੀ ਆ ਵਾਰ ਦੇ ਸੰਬੰਧ ਦੇ ਵਿੱਚ ਉਹਨਾਂ ਦੇ ਗਾਲ ਅਮਰੀਕਾ ਦੇ ਪੈ ਸਕਦੀ ਹੈਗੀ ਆ ਵੀ ਸਾਊਥ ਕੋਰੀਆ ਦੇ ਪ੍ਰੈਜ਼ੀਡੈਂਟ ਨੇ ਮਾਰਸ਼ਲ ਲਾ ਡਿਕਲੇਅਰ ਕਰ ਦਿੱਤਾ ਹੈ। ਨਾਰਥ ਕੋਰੀਆ ਅਮਰੀਕਾ ਦਾ ਦੁਸ਼ਮਣ ਮੁਲਕ ਹੈਗਾ ਤੇ ਸਾਊਥ ਕੋਰੀਆ ਅਮਰੀਕਾ ਦਾ ਬਹੁਤ ਹੀ ਮਿੱਤਰ ਮੁਲਕ ਹੈਗਾ ਆ। ਸਾਊਥ ਕੋਰੀਆ ਦੇ ਪ੍ਰੈਜ਼ੀਡੈਂਟ ਯੂਨ ਸੁਕ ਜ਼ਿਓਲ ਜੋ ਹੈਗੇ ਆ, ਉਹਨਾਂ ਦੀ ਓਪੋਜੀਸ਼ਨ ਦੇ ਨਾਲ ਲੜਾਈ ਚੱਲ ਰਹੀ ਸੀ। ਜੋ ਕੁਝ ਇੰਡੀਆ ਜਾਂ ਹੋਰ ਮੁਲਕਾਂ 'ਚ ਵਾਪਰਦਾ ਤੇ ਇਸ ਨੇ ਓਪੋਜੀਸ਼ਨ ਨੂੰ ਇਹ ਕਹਿਤਾ ਵੀ ਤੁਸੀਂ ਜੀ ਓਵਰਥਰੋ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਿਹੜੀ ਡੈਮੋਕ੍ਰੇਟਿਕਲੀ ਇਲੈਕਟਡ ਗਵਰਨਮੈਂਟ ਆ ਤੇ ਇਨਸਰਜੈਂਸੀ ਨੂੰ ਪਲੋਟ ਕਰ ਰਹੇ ਆ। ਤੇ ਨਾਲ ਦੀ ਨਾਲ ਹੁਣ ਜੋ ਆ ਇਹ ਵੀ ਜੋੜ ਦਿੱਤਾ ਵੀ ਨਾਰਥ ਕੋਰੀਆ ਦੇ ਨਾਲ ਜਿਹੜੇ ਤੁਸੀਂ ਰਲੇ ਹੋਏ ਹੈਗੇ ਆ। ਇਹ ਫਸਟ ਮਾਰਸ਼ਲ ਲਾ ਡੈਕਲੇਰੇਸ਼ਨ ਆ 4 ਦਹਾਕਿਆਂ ਬਾਅਦ ਸਾਊਥ ਕੋਰੀਆ ਦੇ ਵਿੱਚ ਮਿਲਟਰੀ ਡਿਕਟੇਟਰਸ਼ਿਪ ਸੀ 1980 ਦੇ ਵਿੱਚ। ਉਹ ਤੋਂ ਬਾਅਦ ਹੁਣ 2022 ਦੇ ਵਿੱਚ ਮਿਸਟਰ ਜੂਨ ਜੋ ਆ ਉਹ ਪ੍ਰੈਜ਼ੀਡੈਂਟ ਇਲੈਕਟ ਹੋਏ ਸੀ ਤੇ ਉਹਨਾਂ ਦਾ ਜਿਹੜਾ ਓਪੋਜੀਸ਼ਨ ਦੇ ਨਾਲ ਜੋ ਪਾਰਲੀਮੈਂਟ ਨੂੰ ਕੰਟਰੋਲ ਕਰਦੀ ਆ ਤੇ ਸਟੈਂਡ ਆਫ ਚੱਲਦਾ ਹੀ ਰਹਿੰਦਾ ਸੀ। ਤੇ ਅੱਜ ਸਪੀਚ ਦੇ ਵਿੱਚ ਜਦੋਂ ਮਾਰਸ਼ਲ ਲਾ ਡਿਕਲੇਅਰ ਕੀਤਾ ਤੇ ਉਹਨਾਂ ਨੇ ਇਹ ਕਿਹਾ ਵੀ ਮੈਂ ਰਿਪਬਲਿਕ ਆਫ ਕੋਰੀਆ ਨੂੰ ਜੋ ਨਾਰਥ ਕੋਰੀਅਨ ਕਮਿਊਨਿਸਟ ਫੋਰਸਿਸ ਹੈਗੀਆਂ ਤੇ ਜੋ ਸ਼ੇਮਲੈਸ ਪ੍ਰੋ ਨਾਰਥ ਕੋਰੀਅਨ ਐਂਟੀ ਸਟੇਟ ਫੋਰਸਿਸ ਹੈਗੀਆਂ ਉਸ ਤੋਂ ਬਚਾਉਣ ਦੇ ਲਈ ਸਾਊਥ ਕੋਰੀਆ ਦੇ ਵਿੱਚ ਆਜ਼ਾਦੀ ਨੂੰ ਬਰਕਰਾਰ ਰੱਖਣ ਦੇ ਲਈ ਮਾਰਸ਼ਲ ਲਾ ਰਿਹਾ ਹੈਗਾ। ਸੋ ਇਹਦੇ ਨਾਲ ਰਿਪਬਲਿਕ ਆਫ ਕੋਰੀਆ ਜਿਹੜੀ ਆ ਸੇਵ ਰਹੂਗੀ। ਸੋ ਡੈਕਲੇਰੇਸ਼ਨ ਆਫ ਮਾਰਸ਼ਲ ਲਾ ਦੇ ਮਤਲਬ ਇਹ ਆ ਵੀ ਮਿਲਟਰੀ ਦੇ ਜਨਰਲ ਜਿਹੜੇ ਆ ਪਾਰਕ ਐਂਡ ਸੂ ਉਸ ਨੂੰ ਹੁਣ ਮਾਰਸ਼ਲ ਲਾ ਕਮਾਂਡਰ ਜੋ ਆ ਅਪਾਇੰਟ ਕਰ ਦਿੱਤਾ ਗਿਆ ਹੈਗਾ। ਬਾਕੀ ਦੂਜੇ ਪਾਸੇ ਜਿਹੜੀ ਓਪੋਜੀਸ਼ਨ ਆ ਉਹਨਾਂ ਨੇ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਜਿਹੜੇ 300 ਦੇ ਵਿੱਚੋਂ 196 ਦੇ ਕਰੀਬ ਜੋ ਮੈਂਬਰ ਹੈਗੇ ਆ ਉਹਨਾਂ ਨੇ ਕਿਹਾ ਵੀ ਕੋਈ ਮਾਰਸ਼ਲ ਲਾ ਨਹੀਂ ਹੈਗਾ, ਅਸੀਂ ਇਸ ਨੂੰ ਨਹੀਂ ਮੰਨਾਂਗੇ। ਸੋ ਇਹ ਤੋਂ ਇਹ ਲੱਗਦਾ ਵੀ ਪ੍ਰੈਜ਼ੀਡੈਂਟ ਦੀ ਜਿਹੜੀ ਓਪੋਜੀਸ਼ਨ ਪਾਰਟੀ ਆ ਉਹਨਾਂ ਦੇ ਕੋਲ ਜਿਹੜੇ ਮੈਂਬਰ ਪਾਰਲੀਮੈਂਟਸ ਹੈਗੇ ਆ ਇਲੈਕਟਡ ਆਫੀਸ਼ੀਅਲ ਉਹਨਾਂ ਦੀ ਮੈਜੋਰਟੀ ਹੈਗੀ ਆ। ਜੀ ਬਿਲਕੁਲ, ਉਹਨਾਂ ਨੇ ਇਨਫੈਕਟ ਇਹ ਮਾਰਸ਼ਲ ਲਾ ਡਿਕਰੀ ਜਿਹੜੀ ਲਾਈ ਗਈ ਸੀ ਉੱਥੋਂ ਦੇ ਰਾਸ਼ਟਰਪਤੀ ਦੇ ਦੁਆਰਾ ਉਹਨੂੰ ਲਿਫਟ ਕਰਨ ਦੇ ਲਈ ਆਲਰੇਡੀ ਵੋਟ ਜਿਹੜੀ ਉਸ ਦੇ ਹੱਕ ਦੇ ਵਿੱਚ ਪਾ ਦਿੱਤੀ ਆ। ਲੋਕ ਜਿਹੜੇ ਆ ਉੱਥੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਇੱਕਦਮ ਜਿਹੜੇ ਉਹ ਇਕੱਠੇ ਹੋ ਗਏ। ਉੱਥੇ ਦੀ ਜਿਹੜੀ ਨੈਸ਼ਨਲ ਅਸੈਂਬਲੀ ਦੇ ਬਾਹਰ ਨਾਅਰੇਬਾਜ਼ੀ ਵੀ ਹੋਈ ਤੇ ਕਹਿੰਦੇ ਅਸੈਂਬਲੀ ਦੇ ਅੰਦਰ ਵੀ ਜਿਹੜੇ ਆ ਉਹ ਵੜ ਗਏ ਸੀ। ਸਾਊਥ ਕੋਰੀਆ ਦੇ ਜਿਹੜੇ ਪ੍ਰੈਜ਼ੀਡੈਂਟ ਯੂਨ ਸੁਕ ਯੋਲ ਜਦ ਉਸਨੇ ਮਾਰਸ਼ਲ ਲਾ ਡਿਕਲੇਅਰ ਜਿਹੜਾ ਉਹ ਕਰ ਦਿੱਤਾ ਸੀਗਾ। ਤੇ ਹੁਣ ਕੁਛ ਮਿੰਟ ਪਹਿਲਾਂ ਦੀ ਖਬਰ ਆ ਰਹੀ ਆ ਵੀ ਮਾਰਸ਼ਲ ਲਾ ਦੇ ਜਿਹੜੇ ਟਰੂਪਸ ਆ ਉਹ ਹੌਲੀ ਹੌਲੀ ਪਾਰਲੀਮੈਂਟ ਬਿਲਡਿੰਗ ਨੂੰ ਛੱਡ ਕੇ ਜਿਹੜਾ ਉਹ ਜਾ ਰਹੇ ਆ। ਉੱਥੋਂ ਦੇ ਲੋਕਲ ਤੜਕੇ ਦੇ 2 ਵਜੇ ਹੋਏ ਨੇ ਤੇ ਇਹ ਰਿਪੋਰਟਿੰਗ ਜਿਹੜੀ CNN ਕਰ ਰਿਹਾ ਆ ਵੀ ਜਿਹੜਾ ਟਰੂਪਸ ਆ ਜਿਹੜੇ ਫੌਜੀ ਸੀਗੇ ਮਾਰਸ਼ਲ ਲਾ ਲਾਗੂ ਕਰਨ ਵਾਲੇ ਉਹ ਹੌਲੀ ਹੌਲੀ ਉੱਤੋਂ ਵਾਪਸ ਜਿਹੜੇ ਜਾ ਰਹੇ ਆ। ਸੋ ਪਾਰਲੀਮੈਂਟ ਦਾ ਤੇ ਪ੍ਰੈਜ਼ੀਡੈਂਟ ਦਾ ਸਿੱਧੇ ਜਿਹੜੇ ਸਿੰਘ ਇਸ ਦੇ ਵਿੱਚ ਫਸੇ ਪਏ ਹੈਗੇ ਆ। ਉਹਨਾਂ ਨੇ ਇਹ ਵੀ ਜਿਹੜਾ ਉੱਥੇ ਦੀਆਂ ਲੋਕਲ ਅਖਬਾਰਾਂ ਕੁਛ ਜਿਹੜੀਆਂ ਇਹ ਰਿਪੋਰਟ ਕਰ ਰਹੀਆਂ ਵੀ ਜਿਹੜੀਆਂ ਕੁਛ ਫੋਰਸਿਸ ਆ ਉਹ ਨੈਸ਼ਨਲ ਅਸੈਂਬਲੀ ਦੀਆਂ ਗਰਾਊਂਡਸ ਦੇ ਵਿੱਚ ਵੇਟ ਕਰ ਰਹੀਆਂ ਆ, ਪਰ ਉਹਨਾਂ ਨੇ ਆਪਣਾ ਜਿਹੜਾ ਗੀਅਰ ਆ ਕਹਿ ਲਓ ਵੀ ਰਾਈਟ ਸ਼ੀਲਡਸ ਹੁੰਦੀਆਂ, ਡੰਡੇ ਹੁੰਦੇ ਜਾਂ ਹਥਿਆਰ ਹੁੰਦੇ ਆ, ਉਹਨਾਂ ਨੂੰ ਥੱਲੇ ਰੱਖਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਹੈ। ਨੈਸ਼ਨਲ ਅਸੈਂਬਲੀ ਦੇ ਸਪੀਕਰ ਨੇ ਇਹ ਜਿਹੜਾ ਕਿਹਾ ਵੀ ਸਾਊਥ ਕੋਰੀਆ ਦੇ ਟਰੂਪਸ ਬਹੁਤ ਹੀ ਜਲਦ ਪਾਰਲੀਮੈਂਟ ਦੀ ਬਿਲਡਿੰਗ ਨੂੰ ਜਿਹੜਾ ਉਹ ਛੱਡਣ ਜਾ ਰਹੇ ਹੈਗੇ ਆ। ਸੋ ਜਿਹੜੇ ਫੌਜੀ ਅੰਦਰ ਵੜੇ ਸੀਗੇ ਉਹਨਾਂ ਨੂੰ ਜਿਹੜਾ ਮਾਰਸ਼ਲ ਲਾ ਲਾਗੂ ਕਰਨ ਤੋਂ ਬਾਅਦ ਚ ਉਹਨਾਂ ਨੂੰ ਹੌਲੀ ਹੌਲੀ ਜਿਹੜਾ ਉਹ ਵਾਪਸ ਘੱਲਿਆ ਜਿਹੜਾ ਉਹ ਜਾ ਰਿਹਾ ਆ। ਪ੍ਰੋਟੈਸਟਰਸ ਦਾ ਤੇ ਪੁਲਿਸ ਦਾ ਆਪਸ ਦੇ ਵਿੱਚ ਕਹਿੰਦੇ ਵੀ ਅਜੇ ਵੀ ਸਟੈਂਡ ਆਫ ਜਿਹੜਾ ਉਹ
ਚੱਲ ਰਿਹਾ ਹੈਗਾ ਆ। ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜੇ ਲੋਕ ਆ ਗੁੱਸੇ ਦੇ ਵਿੱਚ ਆਏ, ਅਸੈਂਬਲੀ ਦੇ ਬਾਹਰ ਜਿਹੜੇ ਉਹ ਪਹੁੰਚੇ ਹੋਏ ਆ। ਉੱਥੇ ਕਹਿ ਰਹੇ ਵੀ ਅਸੀਂ ਤੁਹਾਡੇ ਨਾਲ ਲੜਨ ਨਹੀਂ ਆਏ, ਅਸੀਂ ਤਾਂ ਜਿਹੜਾ ਪ੍ਰੈਜ਼ੀਡੈਂਟ ਆ ਯੂਨ ਉਹਨੂੰ ਫਾਈਟ ਕਰਨ ਦੇ ਲਈ ਜਿਹੜੇ ਪ੍ਰੋਟੈਸਟਰ ਆ ਉੱਥੇ ਪਹੁੰਚੇ। ਕਹਿੰਦੇ ਵੀ ਇਦਾਂ ਦੇ ਜਿਹੜੇ ਉਹ ਨਾਰੇ ਲਾਏ ਜਾ ਰਹੇ ਆ। ਨੈਸ਼ਨਲ ਅਸੈਂਬਲੀ ਦੇ ਉੱਥੇ ਦੇ ਚੇਅਰ ਵੂ ਵੋਨ ਸਿੱਖ ਉਹਨਾਂ ਨੇ ਜਿਹੜੀ ਐਮਰਜੈਂਸੀ ਮਾਰਸ਼ਲ ਲਾ ਡੈਕਲੇਰੇਸ਼ਨ ਨੂੰ ਇਨਵੈਲਿਡ ਘੋਸ਼ਿਤ ਕਰ ਦਿੱਤਾ। ਵੋਟ ਜਿੱਦਾਂ ਤੁਸੀਂ ਕਿਹਾ ਵੀ 300 ਦੇ ਵਿੱਚੋਂ 190 196 ਜਾਣਿਆਂ ਨੇ ਇਸ ਨੂੰ ਮਾਰਸ਼ਲ ਲਾ ਨੂੰ ਹਟਾਉਣ ਦੇ ਲਈ ਜਿਹੜੀ ਵੋਟ ਆ ਉਹ ਲਾ ਦਿੱਤੀ ਹੈਗੀ ਆ। ਯੂਐਸ ਦੇ ਡੈਪਟੀ ਸੈਕਟਰੀ ਜਿਹੜੇ ਸਕੱਤਰ ਨੇ ਕਰਟ ਕੈਂਬਲ, ਉਹਨਾਂ ਨੇ ਕਿਹਾ ਵੀ ਯੂਐਸ ਇਸ ਟਾਈਮ ਪੂਰੀ ਤਰ੍ਹਾਂ ਨੇੜਿਓਂ ਹੋ ਕੇ ਉੱਥੇ ਦੀਆਂ ਜਿਹੜੀਆਂ ਡਿਵੈਲਪਮੈਂਟਸ ਆ ਉਹਨਾਂ ਨੂੰ ਵਾਚ ਕਰ ਰਿਹਾ ਆ ਤੇ ਕਹਿੰਦੇ ਆ ਵੀ ਅਸੀਂ ਗਹਿਰੀ ਚਿੰਤਾ ਦੇ ਵਿੱਚ ਆ ਵੀ ਉੱਥੇ ਜੋ ਕੁਝ ਹੋਇਆ ਆ। ਚਾਈਨੀਜ਼ ਅੰਬੈਸੀ ਨੇ ਆਪਣੇ ਜਿਹੜੇ ਸਿਟੀਜ਼ਨਸ ਨੂੰ ਸਾਊਥ ਕੋਰੀਆ ਦੇ ਵਿੱਚ ਕੌਸ਼ਨ ਦੇ ਲਈ ਕਰਨ ਦੇ ਲਈ ਰਿਹਾ ਵੀ ਸਤਰਕ ਜਿਹੜਾ ਉਹ ਰਹੋ ਤੇ ਸ਼ਾਂਤੀ ਜਿਹੜੀ ਆ ਉਹ ਤੁਸੀਂ ਜਿਹੜਾ ਉਹ ਬਹਾਲ ਕਰਕੇ ਰੱਖੋ। ਯੂਕੇ ਦੀ ਸਰਕਾਰ ਵੀ ਇਹੀ ਕਹਿ ਰਹੀ ਹੈ ਵੀ ਅਸੀਂ ਇਸ ਪੂਰੀ ਡਿਵੈਲਪਮੈਂਟਸ ਨੂੰ ਬਹੁਤ ਨਜ਼ਦੀਕ ਤੋਂ ਜਿਹੜਾ ਉਹ ਦੇਖ ਰਹੇ ਹੈਗੇ ਆ। ਸੋ ਇਹ ਸਾਰਾ ਕੁਝ ਜਿਹੜਾ ਹਰਜੋਤ ਸਿੰਘ ਜੀ ਵਾਪਰਿਆ ਅਚਨਚੇਤੇ ਇਹ ਕਿਉਂ ਹੋ ਗਿਆ, ਇਹ ਅਜੇ ਇੱਕ ਮਸਲਾ ਆ, ਇੱਕ ਅਜਿਹੀ ਗੁੱਥੀ ਆ ਜਿਹੜੀ ਇਸ ਨੂੰ ਸੁਲਝਾਉਣਾ ਆ। ਜਿੱਦਾਂ ਤੁਸੀਂ ਸ਼ੁਰੂਆਤ 'ਚ ਦੱਸਿਆ ਵੀ ਉਹ ਇੱਕ ਦੂਜੇ ਦੇ ਉੱਤੇ ਦੋਸ਼ ਜਿਹੜਾ ਉਹ ਜ਼ਰੂਰ ਲਏ ਆ ਵੀ ਤੁਸੀਂ ਜੀ ਨਾਰਥ ਕੋਰੀਆ ਵਾਲਿਆਂ ਦੇ ਨਾਲ ਮਿਲ ਕੇ ਜਿਹੜਾ ਉਹ ਚੱਲ ਰਹੇ ਹੈਗੇ। ਇਸ ਟਾਈਮ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਹਾਂ, ਲੋਕ ਨੈਸ਼ਨਲ ਅਸੈਂਬਲੀ ਦੇ ਬਾਹਰ ਇਕੱਠੇ ਹੋਏ ਆ ਤੇ ਨੈਸ਼ਨਲ ਅਸੈਂਬਲੀ ਦੀ ਬਿਲਡਿੰਗਸ ਦੇ ਉੱਤੇ ਹੈਲੀਕਾਪਟਰ ਉਤਾਰੇ ਗਏ ਆ। ਜੇ ਕਰਨੋਲੋਜੀ ਦੱਸਦੇ ਜਾਈਏ, ਜਿਸ ਟਾਈਮ ਆਪਾਂ ਤੁਹਾਡੇ ਨਾਲ ਹੁਣ 9:23 ਤੇ ਖਬਰਾਂ ਸਾਂਝੀਆਂ ਕਰ ਰਹੇ ਹਾਂ, ਐਗਜ਼ੈਕਟਲੀ 3 ਘੰਟੇ ਪਹਿਲਾਂ ਸਾਊਥ ਕੋਰੀਆ ਦੇ ਪ੍ਰੈਜ਼ੀਡੈਂਟ ਨੇ ਐਮਰਜੈਂਸੀ ਮਾਰਸ਼ਲ ਲਾ ਜੋ ਆ ਉਹ ਡਿਕਲੇਅਰ ਕਰ ਦਿੱਤਾ ਸੀ ਤੇ ਨਾਲ ਦੀ ਨਾਲ ਮਿਲਟਰੀ ਨੇ ਅਨਾਉਂਸ ਕੀਤਾ ਸੀ ਕਿ ਸਾਰੀਆਂ ਜਿਹੜੀਆਂ ਪਾਰਲੀਮੈਂਟਰੀ ਐਕਟੀਵਿਟੀਜ਼ ਆ ਉਹਨਾਂ ਨੂੰ ਸਸਪੈਂਡ ਕੀਤਾ ਜਾਂਦਾ ਹੈਗਾ ਤੇ 2 ਘੰਟੇ ਪਹਿਲਾਂ ਉਹਨਾਂ ਨੇ ਕਿਹਾ ਵੀ ਜੋ ਕੋਈ ਵੀ ਮਾਰਸ਼ਲ ਲਾ ਨੂੰ ਵਾਇਲੇਟ ਕਰੂਗਾ ਤੇ ਉਸ ਨੂੰ ਬਿਨਾਂ ਵਾਰੰਟ ਤੋਂ ਅਰੈਸਟ ਕੀਤਾ ਜਾਊਗਾ। ਪੋਲੀਟੀਕਲ ਐਕਟੀਵਿਟੀਜ਼ ਦੇ ਉੱਤੇ ਬੈਨ ਲਾ ਦਿੱਤਾ ਗਿਆ, ਪ੍ਰੋਟੈਸਟ ਪ੍ਰੋਹਿਬਿਟਡ ਤੇ ਮੀਡੀਆ ਸੈਂਸਰ ਕਰ ਦਿੱਤਾ ਗਿਆ। ਵਾਈਟ ਹਾਊਸ ਬੜਾ ਕਲੋਜ਼ਲੀ ਇਸ ਸਿਚੁਏਸ਼ਨ ਨੂੰ ਵਾਚ ਕਰ ਰਿਹਾ ਹੈਗਾ ਤੇ 1 ਘੰਟਾ ਪਹਿਲਾਂ ਜਿਹੜੇ ਲਾ ਮੇਕਰਸ ਆ ਸਾਊਥ ਕੋਰੀਆ ਦੇ, ਉਹਨਾਂ ਨੇ ਵੋਟ ਪਾ ਕੇ ਮਾਰਸ਼ਲ ਲਾ ਨੂੰ ਲਿਫਟ ਕਰਨ ਦੀ ਜਿਹੜਾ ਬਿੱਲ ਆ ਉਹ ਪਾਸ ਕੀਤਾ। ਜਿਸ ਤਰ੍ਹਾਂ ਮੈਂ ਦੱਸਿਆ ਵੀ 300 ਦੇ ਵਿੱਚੋਂ 190 ਜਿਹੜੇ ਆ ਉਹਨਾਂ ਨੇ ਇਹ ਕਿਹਾ ਵੀ ਨਹੀਂ, ਮਾਰਸ਼ਲ ਲਾ ਨਹੀਂ ਲੱਗ ਸਕਦਾ ਹੈਗਾ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਸ ਟਾਈਮ ਲੋਕ ਪਾਰਲੀਮੈਂਟ ਦੇ ਬਾਹਰ ਪ੍ਰੋਟੈਸਟ ਕਰ ਰਹੇ ਹੈਗੇ ਆ। ਯੂਕੇ ਦੀ ਗਵਰਨਮੈਂਟ ਨੇ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਕਹਿੰਦੇ ਵੀ ਕਲੋਜ਼ਲੀ ਮੋਨੀਟਰ ਕਰ ਰਹੇ ਹੈਗੇ ਆ। 34 ਮਿੰਟ ਪਹਿਲਾਂ ਮਾਰਸ਼ਲ ਲਾ ਡੈਕਲੇਰੇਸ਼ਨ ਇਨਵੈਲਿਡ ਨੈਸ਼ਨਲ ਅਸੈਂਬਲੀ ਚੇਅਰਮੈਨ ਨੇ ਵੋਟ ਤੋਂ ਬਾਅਦ ਦੱਸਿਆ ਹੈਗਾ ਤੇ ਹਜੇ ਤੱਕ ਵੀ ਜਿਹੜੇ ਪ੍ਰੋਟੈਸਟਰਸ ਆ ਉੱਥੋਂ ਜਾ ਨਹੀਂ ਰਹੇ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੇ ਜੋ ਉੱਥੇ ਦੀ ਆਪਾਂ ਕਹਿ ਸਕਦੇ ਪਾਰਲੀਮੈਂਟ ਜਾਂ ਨੈਸ਼ਨਲ ਅਸੈਂਬਲੀ ਆ ਉਸ ਨੂੰ ਘੇਰਿਆ ਹੋਇਆ ਹੈਗਾ ਆ। ਸੋ ਬੰਗਲਾਦੇਸ਼ ਤੋਂ ਬਾਅਦ ਸਾਊਥ ਕੋਰੀਆ ਦੇ ਵਿੱਚ ਉਦਾਂ ਦੀ ਐਗਜ਼ੈਕਟ ਜਿਹੜੀ ਸਿਚੁਏਸ਼ਨ ਆ ਉਹ ਬਣਦੀ ਜਾ ਰਹੀ ਆ। ਫੋਰਚੂਨੇਟਲੀ ਹਜੇ ਕਿਸੇ ਦੇ ਕੋਈ ਸੱਟ ਚੋਟ ਦੀ ਜਾਂ ਇਦਾਂ ਦੀ ਖਬਰ ਨਹੀਂ ਆਈ ਹੈਗੀ। ਸਾਰਾ ਕੁਝ ਪੀਸਫੁਲੀ ਚੱਲ ਰਿਹਾ ਹੈਗਾ ਪਰ ਮਿਲਟਰੀ ਨੇ ਜਿਹੜਾ ਆ ਕੰਟਰੋਲ ਕਰ ਲਿਆ ਹੈਗਾ ਸਾਊਥ ਕੋਰੀਆ ਨੂੰ ਆਪਣੇ ਅੰਡਰ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰੀਏ, ਅਮਰੀਕਾ ਦੇ ਵਿੱਚ ਜਿਹੜੀ ਇਸ ਟਾਈਮ ਸਭ ਤੋਂ ਹੌਟ ਨਿਊਜ਼ ਆ, ਰਾਸ਼ਟਰਪਤੀ ਦੇ ਦੁਆਰਾ ਆਪਣੇ ਮੁੰਡੇ ਨੂੰ ਮਾਫੀ ਦੇਣ ਨੂੰ ਲੈ ਕੇ ਉਹਨਾਂ ਦੀ ਆਪਣੀ ਹੀ ਪਾਰਟੀ ਦੇ ਵਿੱਚ ਹੁਣ ਉਹਨਾਂ ਨੂੰ ਵਿਰੋਧਤਾ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਹੈਗਾ ਆ। ਹੰਟਰ ਬਾਈਡਨ ਨੂੰ ਪੂਰੀ ਤਰ੍ਹਾਂ ਐਗਜ਼ੋਨਰੇਟ ਕਰਨਾ, ਮਾਫ ਕਰਨ ਨੂੰ ਲੈ ਕੇ ਜਿਹੜਾ ਆ ਡੈਮੋਕ੍ਰੇਟਸ ਤੇ ਇੱਥੋਂ ਤੱਕ ਜਿਹੜੇ ਉਹ ਕਈ ਕਹਿ ਰਹੇ ਆ ਵੀ ਕੋਈ ਵੀ ਫੈਮਿਲੀ, ਕੋਈ ਵੀ ਪਰਿਵਾਰ ਕਾਨੂੰਨ ਤੋਂ ਉੱਤੇ ਨਹੀਂ ਹੋਣਾ ਜਿਹੜਾ ਉਹ ਚਾਹੀਦਾ। ਉਹਨਾਂ ਨੂੰ ਇਹ ਵੀ ਪਤਾ ਹੈ ਵੀ ਹੁਣ ਬੇਸਿਕਲੀ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਆਉਣ ਵਾਲਿਆਂ ਨੂੰ ਬਹੁਤ ਇੱਕ ਵੱਡਾ ਹਥਿਆਰ ਜਿਹੜਾ ਉਹ ਦੇ ਦਿੱਤਾ, ਜੋ ਇਸ ਫੈਸਲੇ ਦੀ ਆੜ ਦੇ ਵਿੱਚ ਹੋਰ ਵੀ ਉਹ ਆਪ ਵੀ ਇਦਾਂ ਦੇ ਜਿਹੜੇ ਪਾਰਡਨਾਂ ਕਰ ਸਕਦੇ ਆ। ਜਿੱਥੇ ਜਦ ਇਹ ਪਹਿਲਾਂ ਨਹੀਂ ਸੀ ਹੋਇਆ ਉਹਨਾਂ ਨੂੰ ਕਰਨ ਲੱਗਿਆ ਕਈ ਵਾਰ ਸੋਚਣਾ ਪਿਆ ਕਰਨਾ ਸੀਗਾ, ਹੁਣ ਉਹਨਾਂ ਨੂੰ ਕਹਿੰਦੇ ਵੀ ਬੜੇ ਆਸਾਨੀ ਦੇ ਨਾਲ ਇੱਕ ਪੋਲੀਟੀਕਲ ਕਵਰ ਟਰੰਪ ਹੁਣਾਂ ਨੂੰ ਮਿਲ ਗਿਆ ਆ। ਇੱਕ NBC ਦੇ ਜਿਹੜੇ ਚੱਕ ਟੌਡ ਆ ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਵੀ ਪ੍ਰੈਜ਼ੀਡੈਂਟ ਬਾਈਡਨ ਨੂੰ ਥੈਰੇਪੀ ਦੀ ਜ਼ਰੂਰਤ ਆ। ਜਿਹੜੀ ਹੰਟਰ ਬਾਈਡਨ ਨੂੰ ਉਹਨਾਂ ਨੇ ਪਾਰਡਨ ਕੀਤਾ ਆ, ਉਹਨਾਂ ਨੂੰ ਮਾਫੀ ਜਿਹੜੀ ਉਹ
ਦੇ ਦਿੱਤੀ ਹੈਗੀ ਆ। ਸੋ ਸਟੇਟਮੈਂਟ ਜਿਹੜੀ ਆ ਉਹ ਜਿਹੜੀ ਕੀਤੀ ਗਈ ਆ, ਉਸ ਦੇ ਵਿੱਚ ਜਿਹੜੇ ਡੈਮੋਕ੍ਰੇਟਸ ਆ ਉਹ ਕਹਿ ਰਹੇ ਆ ਵੀ ਮਿਸਕੈਰੇਜ ਆਫ ਜਿਹੜਾ ਕਾਈਂਡ ਆਫ ਜਸਟਿਸ ਆ, ਇਹ ਧੱਕਾ ਜਿਹੜਾ ਹੋਇਆ ਆ। ਜਿਹੜੀ ਕੁਈਨ ਜੀਨ ਪੀਅਰ ਆ, ਉਹਨਾਂ ਨੇ ਬਾਈਡਨ ਹੋਣਾ ਨੂੰ ਡਿਫੈਂਡ ਕੀਤਾ। ਉੱਥੇ ਜਿਹੜੇ ਵਾਈਸ ਹਾਊਸ ਦੇ ਪ੍ਰੈਸ ਸਕੱਤਰ ਨੇ, ਉਹਨਾਂ ਨੇ ਕਿਹਾ ਵੀ ਬਾਈਡਨ ਹੁਣੀ ਇਹ ਕਹਿੰਦੇ ਰਹੇ ਵੀ ਮੇਰੇ ਮੁੰਡੇ ਦੇ ਨਾਲ ਧੱਕਾ ਜਿਹੜਾ ਆ ਉਹ ਹੋਇਆ ਆ। ਕਹਿੰਦੇ ਵੀ ਹੰਟਰ ਨੂੰ ਸਿੰਗਲ ਆਊਟ ਕੀਤਾ ਗਿਆ ਸੀਗਾ। ਸੋ ਕਹਿੰਦੇ ਵੀ ਪ੍ਰੈਜ਼ੀਡੈਂਟ ਬਲੀਵ ਕਰਦੇ ਸੀ ਵੀ ਇਨਫ ਇਜ਼ ਇਨਫ, ਤੇ ਉਹਨਾਂ ਨੇ ਜਿਹੜਾ ਇਹ ਐਕਸ਼ਨ ਲੈ ਲਿਆ ਆ। ਜਦ ਕਿ ਆਪਾਂ ਇਹ ਸੁਣਦੇ ਆਏ, ਉਹਨਾਂ ਦੇ ਮੂੰਹੋਂ ਆਪਾਂ ਇਹ ਸੁਣਦੇ ਆਏ ਆ ਪ੍ਰੈਜ਼ੀਡੈਂਟ ਬਾਈਡਨ ਦੇ, ਵੀ ਉਹਨਾਂ ਨੇ ਕਿਹਾ ਵੀ ਮੈਂ ਆਪਣੇ ਮੁੰਡੇ ਨੂੰ ਪਾਰਡਨ, ਮਾਫੀ ਜਿਹੜੀ ਉਹ ਨਹੀਂ ਦਊਂਗਾ। ਪਰ ਆਪਣੀ ਉਸ ਚੀਜ਼ ਤੋਂ ਇਹਨਾਂ ਨੇ ਯੂ ਟਰਨ ਮਾਰਦੇ ਹੋਏ ਹੋਰ ਪਹਿਲਾਂ ਵੀ ਕਈ ਚੀਜ਼ਾਂ ਦੇ ਵਿੱਚ ਉਸ ਤੋਂ ਬਾਅਦ ਚ ਆਪਣੇ ਮੁੰਡੇ ਨੂੰ ਉਹਨਾਂ ਨੇ ਵਾਈਫ ਜਿਹੜਾ ਉਹ ਮਾਫ ਕਰ ਦਿੱਤਾ ਹੈਗਾ ਆ। ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ, ਉਹਨਾਂ ਨੇ ਆਪਣੇ ਪਿਛਲੇ ਕਾਰਜਕਾਲ ਦੇ ਵਿੱਚ ਆਪਣੇ, ਜਿੱਦਾਂ ਕੱਲ ਵੀ ਦੱਸਿਆ ਸੀ, ਵੀ ਆਪਣੇ ਕੁੜਮ ਨੂੰ ਉਹਨਾਂ ਨੇ ਮਾਫ ਜਿਹੜਾ ਉਹ ਕੀਤਾ ਸੀ। ਇਸ ਤੋਂ ਪਹਿਲਾਂ ਜਿਹੜੇ ਬਿਲ ਕਲਿੰਟਨ ਆ, ਉਹਨਾਂ ਨੇ ਆਪਣੇ ਜਿਹੜਾ ਹਾਫ ਬ੍ਰਦਰ ਆ ਉਸ ਨੂੰ ਵੀ ਇਸ ਤਰੀਕੇ ਦੇ ਨਾਲ ਮਾਫ ਕੀਤਾ ਸੀ। ਕੱਲ ਵੀ ਇਹ ਚਰਚਾ ਛਿੜੀ। ਹੁਣ ਡੈਮੋਕ੍ਰੇਟ ਇਸ ਗੱਲ ਤੋਂ ਉਹਨਾਂ ਨੂੰ ਫਿਕਰਮੰਦੀ ਆ ਵੀ ਜਿਹੜੇ 6 ਜਨਵਰੀ ਵਾਲੇ ਕਨਵਿਕਟਡ ਲੋਕ ਨੇ, ਉਹਨਾਂ ਨੂੰ ਵੀ ਜਿਹੜੇ ਟਰੰਪ ਹੋਣੀ ਆ ਉਹ ਹੁਣ ਮਾਫ ਕਰ ਸਕਦੇ ਹੈਗੇ ਆ। ਸੋ J6 ਫੈਲਨਸ, ਜਿਨ੍ਹਾਂ ਨੂੰ ਡੈਮੋਕ੍ਰੇਟਸ ਜਿਹੜਾ ਉਹ ਆਖਦੇ ਨੇ, ਉਹ ਕਹਿੰਦੇ ਵੀ ਉਹਨਾਂ ਦੇ ਕੋਲ ਹੁਣ ਜਸਟੀਫਿਕੇਸ਼ਨ ਆ ਜਾਊਗੀ ਵੀ ਪ੍ਰੈਜ਼ੀਡੈਂਟ ਨੇ ਆਪਣੇ ਮੁੰਡੇ ਨੂੰ ਵੀ ਇਹ ਜਿਹੜਾ ਮਾਫ ਕੀਤਾ। ਸੋ ਇਸ ਤਰੀਕੇ ਦੇ ਨਾਲ ਕੀਤਾ ਜਿਹੜਾ ਉਹ ਜਾ ਸਕਦਾ ਹੈਗਾ ਆ। ਸੋ ਇਹ ਇੱਕ ਵੱਡੀ ਚੀਜ਼ ਜਿਹੜੀ ਹਰਜੋਤ ਸਿੰਘ ਜੀ ਵਾਪਰ ਗਈ ਆ। ਇੱਕ ਡਿਫਰੈਂਸ ਜਿਹੜਾ ਆ ਉਹ ਆ ਗਿਆ ਆ ਇੱਥੇ। ਪੋਲੀਟੀਕਲ ਇੱਕ ਕਹਿ ਸਕਦੇ ਆ ਵੀ ਅਸਲਾ ਟਰੰਪ ਹੋਣਾ ਦੇ ਕੋਲ ਹੁਣ ਨਵਾਂ ਜਿਹੜਾ ਉਹ ਆ ਗਿਆ, ਜੋ ਬਾਈਡਨ ਹੋਣਾ ਨੇ ਇਹ ਕਾਰਵਾਈ ਜਿਹੜੀ ਕੱਲ ਪਾ ਦਿੱਤੀ ਸੀਗੀ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ ਤੇ ਚਾਈਨਾ ਤੋਂ ਆ ਰਹੀ ਆ। ਚਾਈਨਾ ਵਾਲਿਆਂ ਨੇ US ਦਾ ਜਿਹੜਾ ਐਕਸਪੋਰਟ ਆ ਗੈਲੀਅਮ, ਜਰਮੇਨੀਅਮ, ਐਂਟੀਮੋਨੀ, ਉਹਦੇ ਉੱਤੇ ਜੋ ਆ ਸੈਂਕਸ਼ਨਸ ਲਾ ਦਿੱਤੀਆਂ ਹੈਗੀਆਂ। ਜੋ ਕਿਉਂਕਿ ਅਮਰੀਕਾ ਵਾਲਿਆਂ ਨੇ ਚਿਪ ਸੇਲ ਦੇ ਉੱਤੇ ਜੋ ਚਾਈਨਾ ਨੂੰ ਸੈਂਕਸ਼ਨਸ ਲਾਈਆਂ ਹੋਈਆਂ ਆ, ਉਹਦੇ ਵਿਰੋਧ ਦੇ ਵਿੱਚ ਚਾਈਨਾ ਵਾਲਿਆਂ ਨੇ ਅੱਜ ਸਵੇਰੇ ਇਹ ਅਨਾਉਂਸ ਕੀਤਾ ਆ ਵੀ ਇਹ ਤਿੰਨੇ ਹੀ ਜੋ ਮੈਟਲਸ ਹੈਗੀਆਂ, ਗੈਲੀਅਮ, ਜਰਮੇਨੀਅਮ, ਐਂਟੀਮੋਨੀ, ਇਹਨਾਂ ਸਾਰਿਆਂ ਦੇ ਉੱਤੇ ਹਾਈਟੈਕ ਮਟੀਰੀਅਲ ਜਿਹੜਾ ਆ ਇਹ ਮਿਲਟਰੀ ਐਪਲੀਕੇਸ਼ਨਸ ਦੇ ਵਿੱਚ ਯੂਜ਼ ਕੀਤਾ ਜਾਂਦਾ ਆ, ਉਹਦੇ ਉੱਤੇ ਬੈਨ ਲਾਉਣ ਜਾ ਰਹੇ ਹੈਗੇ ਆ। ਸੋ ਟਰੰਪ ਹੋਣਾ ਦੇ ਆਉਣ ਤੋਂ ਪਹਿਲਾਂ ਜਿਹੜਾ ਚਾਈਨਾ ਤੇ ਅਮਰੀਕਾ ਦੇ ਵਿੱਚ ਜਿਹੜੀ ਗਰਮਾ ਗਰਮੀ ਇੱਕ ਵਾਰੀ ਫੇਰ ਹੋ ਗਈ ਹੈਗੀ ਆ। ਚਾਈਨੀਜ਼ ਕਮਰਸ ਮਿਨਿਸਟਰੀ ਨੇ ਇਹ ਅਨਾਉਂਸ ਕੀਤਾ ਆ ਵੀ ਇਹ ਅਸੀਂ ਜਿਹੜਾ ਸਟੈਂਡ ਆ ਅਮਰੀਕਾ ਤੋਂ ਬਾਅਦ ਲਿਆ, ਕਿਉਂਕਿ ਅਮਰੀਕਾ ਵਾਲਿਆਂ ਨੇ ਕੰਪਿਊਟਰ ਚਿਪ ਮੇਕਿੰਗ ਇਕਵਿਪਮੈਂਟ ਦੇ ਉੱਤੇ, ਸੌਫਟਵੇਅਰ ਤੇ ਹਾਈ ਬੈਂਡਵਿਡਥ ਮੈਮਰੀ ਚਿਪਸ ਦੇ ਉੱਤੇ ਜੋ ਆ ਬੈਨ ਲਾਇਆ ਹੋਇਆ ਹੈਗਾ। ਸੋ ਡੋਨਾਲਡ ਟਰੰਪ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਹੈਗੇ ਆ, ਉਹਨਾਂ ਨੇ ਆਲਰੇਡੀ ਥ੍ਰੈਟ ਕੀਤਾ ਹੋਇਆ ਆ ਵੀ ਅਸੀਂ ਟੈਰਿਫ ਲਾਉਣ ਜਾ ਰਹੇ ਆ ਚਾਈਨਾ ਦੇ ਉੱਤੇ ਹੋਰ। ਤੇ ਚਾਈਨਾ ਦੀ ਫੋਰਨ ਮਿਨਿਸਟਰੀ ਨੇ ਇਹ ਕਿਹਾ ਆ ਵੀ ਅਸੀਂ ਬਾਰ-ਬਾਰ ਪ੍ਰੋਟੈਸਟ ਕਰਦੇ ਰਹੇ ਹੈਗੇ ਆ ਵੀ ਜਿਹੜਾ ਟੈਰਿਫ ਇੰਨਾ ਨਹੀਂ ਲਾਉਣਾ ਚਾਹੀਦਾ ਹੈਗਾ ਤੇ ਦੋਨਾਂ ਮੁਲਕਾਂ ਦੇ ਲਈ ਗੁੱਡ ਨਹੀਂ ਹੋਣਾ ਹੈਗਾ। ਤੇ ਮਿਨਰਲਸ ਜਿਹੜੇ ਚਾਈਨਾ ਸੋਰਸ ਇਨ ਚਾਈਨਾ ਜਿਹੜੇ ਯੂਜ਼ ਕੀਤੇ ਜਾਂਦੇ ਆ ਕੰਪਿਊਟਰ ਚਿਪਸ ਦੇ ਵਿੱਚ, ਕਾਰਸ ਦੇ ਵਿੱਚ ਤੇ ਅਦਰ ਪ੍ਰੋਡਕਟਸ ਦੇ ਵਿੱਚ, ਉਹਨਾਂ ਦੇ ਉੱਤੇ ਚਾਈਨਾ ਵਾਲਿਆਂ ਨੇ ਬੈਨ ਲਾਇਆ ਹੈ। ਜੀ ਬਿਲਕੁਲ। ਸੋ ਇਹ 2021 ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਪਹਿਲੀ ਵਾਰ ਇਦਾਂ ਦਾ ਐਗਜ਼ੈਕਟਿਵ ਆਰਡਰ ਜਿਹੜਾ ਉਹ ਜਾਰੀ ਕੀਤਾ ਸੀ, ਜਿੱਥੇ ਸੈਮੀਕੰਡਕਟਰ ਟੈਕਨੋਲੋਜੀ ਨੂੰ ਚੀਨ ਤੱਕ ਨਾ ਪਹੁੰਚੇ, ਉਸ ਨੂੰ ਜਿਹੜਾ ਉਹ ਲੈ ਕੇ। ਸੋ ਕਹਿੰਦੇ ਵੀ ਬਾਈਡਨ ਹੋਣਾ ਨੇ ਹੋਰ ਜ਼ਿਆਦਾ ਐਕਸਪੋਰਟ ਦੀਆਂ ਰਿਸਟ੍ਰਿਕਸ਼ਨਸ ਚਾਈਨਾ ਉੱਤੇ ਜਿਹੜੀਆਂ ਲਾਈਆਂ ਆ। ਉਹ ਕਹਿੰਦੇ ਵੀ ਸੈਮੀਕੰਡਕਟਰ ਟੈਕਨੋਲੋਜੀ ਬੀਜਿੰਗ ਦੇ ਹੱਥ ਦੇ ਵਿੱਚ ਆਈ ਤਾਂ ਉਹ ਨੈਸ਼ਨਲ ਸਿਕਿਉਰਿਟੀ ਰਿਸਕ ਜਿਹੜਾ ਉਹ ਹੈਗਾ ਆ। ਸੋ ਡਿਪਾਰਟਮੈਂਟ ਆਫ ਕਾਮਰਸ, ਬਿਊਰੋ ਆਫ ਇੰਡਸਟਰੀ ਐਂਡ ਸਿਕਿਉਰਿਟੀ, ਉਹਨਾਂ ਨੇ ਇਸ ਤਰੀਕੇ ਦੀ ਜਿਨ੍ਹਾਂ ਦੇ ਨਾਮ ਤੁਸੀਂ ਲਏ, ਉਹਨਾਂ ਧਾਤੂਆਂ ਦੇ ਉੱਤੇ ਉੱਥੇ ਐਕਸਪੋਰਟ ਇੰਪੋਰਟ ਨੂੰ ਲੈ ਕੇ ਜਾਂ ਉਹਦੇ ਵਿੱਚ ਮੈਨੂਫੈਕਚਰਿੰਗ ਇਕੁਇਪਮੈਂਟ ਉਹਦੇ ਨਾਲ ਸੰਬੰਧਿਤ ਜਾਂ ਉਹਦੇ ਨਾਲ ਸੰਬੰਧਿਤ ਸੌਫਟਵੇਅਰ ਟੂਲਸ ਆ, ਉਹਨਾਂ ਸਾਰਿਆਂ ਉੱਤੇ ਜਿਹੜਾ ਉਹ ਬੈਨ ਲਾਇਆ ਹੈਗਾ ਆ। 140 ਚਾਈਨੀਜ਼ ਕੰਪਨੀਆਂ ਨੂੰ ਐਡ ਕੀਤਾ ਗਿਆ ਡਿਪਾਰਟਮੈਂਟ ਦੀ ਐਂਟੀਟੀ ਲਿਸਟ ਦੇ ਵਿੱਚ, ਜਿਨ੍ਹਾਂ ਨੂੰ ਹੁਣ ਲਾਇਸੈਂਸ ਰਿਕੁਆਇਰਮੈਂਟ ਹੋਣਗੀਆਂ ਐਕਸਪੋਰਟਸ ਦੇ ਲਈ। ਰੀਸੈਂਟਲੀ ਆਪਾਂ ਦੇਖਿਆ ਵੀ ਇੱਕ ਭਾਰਤੀ ਮੂਲ ਦਾ ਆਈ ਥਿੰਕ ਕੌਸ਼ਿਕ ਕੇ ਕਸ਼ਪ ਨਾਮ ਦਾ ਜਿਹੜਾ ਉਹ ਬੰਦਾ ਸੀਗਾ, ਉਹਨੂੰ ਫੜਿਆ ਸੀਗਾ। ਉਹ ਇਸੇ ਤਰੀਕੇ ਦੀਆਂ ਜਿਹੜੀਆਂ ਕੁਛ
ਟੈਕਨੋਲੋਜੀ ਵਾਲੀਆਂ ਚੀਜ਼ਾਂ ਆ ਭਾਰਤ ਦੇ ਜ਼ਰੀਏ ਰੂਸ ਨੂੰ ਜਿਹੜਾ ਉਹ ਵੇਚਣ ਦੀ ਫਿਰਾਕ ਦੇ ਵਿੱਚ ਸੀਗਾ, ਉਸ ਨੂੰ ਜਿਹੜਾ ਉਹਨਾਂ ਨੇ ਫੜ ਲਿਆ ਸੀਗਾ। ਸੋ ਸਟੇਟਮੈਂਟ ਜਿਹੜੀ ਜਾਰੀ ਕੀਤੀ ਹੈ ਸੈਕਟਰੀ ਆਫ ਕਾਮਰਸ ਜੀਨਾ ਰਾਇਮੰਡ ਨੇ, ਉਹਨਾਂ ਨੇ ਇਹ ਕਿਹਾ ਵੀ ਅਸੀਂ ਜਿਹੜੀ ਪੀਪਲ ਰਿਪਬਲਿਕ ਆਫ ਚਾਈਨਾ ਆ ਉਸ ਦੀ ਜਿਹੜੀ ਐਬਿਲਿਟੀ ਆ ਇਸ ਦੇ ਵਿੱਚ ਐਡਵਾਂਸ ਟੈਕਨੋਲੋਜੀ ਦੀ ਪ੍ਰੋਡਕਸ਼ਨ ਦੇ ਵਿੱਚ, ਜੋ ਕਿ ਸਾਡੀ ਨੈਸ਼ਨਲ ਸਿਕਿਉਰਿਟੀ ਦੇ ਲਈ ਰਿਸਕ ਆ, ਉਸ ਨੂੰ ਥੰਮਣ ਦੇ ਲਈ ਇਹ ਜਿਹੜਾ ਕਦਮ ਆ ਉਹ ਚੱਕਿਆ ਹੈਗਾ ਆ। ਸੋ ਇਹ ਜਿਹੜਾ ਮੈਜਰ ਕਹਿੰਦੇ ਵੀ ਇਫੈਕਟਿਵ ਹੋਊਗਾ ਇਮੀਡੀਏਟਲੀ। ਜਿਹੜੀ ਉਹਦਾ ਡਿਲੇਡ ਕੰਪਲਾਇੰਸ ਡੇਟ ਉਹਨਾਂ ਨੇ 31 ਦਸੰਬਰ ਦੀ ਰੱਖੀ ਆ ਕੁਝ ਹੋਰ ਕੰਟਰੋਲਸ ਦੇ ਲਈ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਹ ਵੀ ਕਿਹਾ ਵੀ ਅਸੀਂ ਜਿਹੜੀ ਡੋਮੈਸਟਿਕ ਇਹਨਾਂ ਚੀਜ਼ਾਂ ਦੀ ਪ੍ਰੋਡਕਸ਼ਨ ਤੇ ਨੈਸ਼ਨਲ ਸਿਕਿਉਰਿਟੀ ਨੂੰ ਮੁੱਖ ਰੱਖਦੇ ਹੋਏ ਜਿਹੜੀ ਸੈਮੀ ਕੰਡਕਟਰ ਟੈਕਨੋਲੋਜੀ ਆ ਉਸ ਨੂੰ ਕੰਟਰੋਲ ਕਰਨ ਦੇ ਜਿਹੜੀ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਆ। ਤੇ ਕਹਿੰਦੇ ਵੀ ਸਪਲਾਈ ਕੋਵਿਡ-19 ਐਪੀਡੈਮਿਕ ਦੇ ਦੌਰਾਨ ਬੁਰੀ ਤਰ੍ਹਾਂ ਪ੍ਰਭਾਵਿਤ ਜਿਹੜੀ ਉਹ ਹੋਈ ਸੀ। ਸ਼ਾਰਟੇਜ ਦੇ ਦੌਰਾਨ ਬਾਈਡਨ ਹੋਣਾ ਨੇ ਚਿਪਸ ਐਕਟ, ਸਾਇੰਸ ਐਕਟ ਉਹ ਲਾਗੂ ਕੀਤੇ ਸੀਗੇ, ਜਿਸ ਦੇ ਨਾਲ ਯੂਐਸ ਦੀ ਜਿਹੜੀ ਸਪਲਾਈ ਚੇਨ ਆ ਇੱਦਾਂ ਦੇ ਜਿਹੜੇ ਫਿਊਚਰ ਐਸੈਟਸ ਟੈਕਨੋਲੋਜੀ ਦੇ ਲਈ ਸੰਬੰਧਿਤ ਜਿਹੜੀਆਂ ਚੀਜ਼ਾਂ ਨੇ, ਧਾਤੂ ਨੇ, ਐਲੀਮੈਂਟਸ ਨੇ, ਵੀ ਉਹਦੀ ਡੋਮੈਸਟਿਕ ਮੈਨੂਫੈਕਚਰਿੰਗ ਜਿਹੜੀ ਇੱਥੇ ਹੋ ਸਕੇ ਉਸ ਨੂੰ ਜਿਹੜਾ ਉਹ ਕੀਤਾ ਆ। ਸੋ ਇਹ ਜਿਹੜੀਆਂ ਰਿਸਟ੍ਰਿਕਸ਼ਨਸ ਆ ਉਹ ਹੁਣ ਬਿਲਕੁਲ ਕਹਿੰਦੇ ਯਕਦਮ ਹੀ ਜਿਹੜੀਆਂ ਉਹ ਲਾ ਦਿੱਤੀਆਂ ਗਈਆਂ ਆ। ਸੋ ਉਹ ਉਸ ਨੂੰ ਆਲਰੇਡੀ ਇਫੈਕਟਿਵ ਬਣਾਇਆ ਗਿਆ ਆ। ਅਗਲੀ ਖਬਰ ਜਿਹੜੀ ਆ ਕੈਨੇਡਾ ਤੇ ਮੈਕਸੀਕੋ ਦੇ ਸੰਬੰਧ ਦੇ ਵਿੱਚ ਹੈਗੀ ਆ, ਖਾਸ ਕਰਕੇ ਟੈਰਿਫਸ ਨੂੰ ਲੈ ਕੇ, ਜੋ ਪ੍ਰੈਜ਼ੀਡੈਂਟ ਟਰੰਪ ਹੁਣੀ ਪਿਛਲੇ ਦਿਨਾਂ ਤੋਂ ਬਿਆਨ ਦਿੰਦੇ ਆ ਰਹੇ ਆ। ਨਿਊਜ਼ ਵੀਕ ਇਹ ਰਿਪੋਰਟ ਕਰ ਰਿਹਾ ਆ ਵੀ ਇੱਕ ਟਾਈਮ ਦੇ ਉੱਤੇ ਜਦੋਂ ਹੁਣ ਪਿਛਲੇ ਦਿਨਾਂ ਦੇ ਵਿੱਚ ਜਸਟਿਨ ਟਰੂਡੋ ਜੋ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਟਰੰਪ ਹੋਣਾ ਨੂੰ ਉਹਨਾਂ ਦਾ ਜਿਹੜਾ ਮਾਰੇ ਲਾਗੋ ਰਿਜ਼ੋਰਟ ਹੈਗਾ ਉੱਥੇ ਮਿਲੇ ਤੇ ਜਸਟਿਨ ਟਰੂਡੋ ਨੇ ਇਹ ਕਿਹਾ ਵੀ ਜੇ 25% ਟੈਰਿਫ ਕੈਨੇਡਾ ਦੇ ਉੱਤੇ ਜਾਂ ਮੈਕਸੀਕੋ ਤੇ ਲਾਇਆ ਗਿਆ ਤੇ ਉਹਦੇ ਨਾਲ ਜਿਹੜਾ ਸਾਡੀ ਇਕਨੋਮੀ ਆ ਉਹ ਇੱਕ ਤਰ੍ਹਾਂ ਨਾਲ ਮਰ ਜਾਊਗੀ। ਕਹਿੰਦੇ ਇਟ ਵਿਲ ਕਿਲ ਦਾ ਕੈਨੇਡੀਅਨ ਇਕਨੋਮੀ। ਤੇ ਕਹਿੰਦੇ ਵੀ ਟਰੰਪ ਹੋਣਾ ਨੇ ਫਿਰ ਜੋਕਿੰਗਲੀ ਉਹਨਾਂ ਨੂੰ ਕਿਹਾ ਵੀ ਤੁਸੀਂ ਏਦਾਂ ਕਰੋ 51ਵੀਂ ਸਟੇਟ ਬਣ ਜਾਓ ਤੇ ਤੁਹਾਨੂੰ ਜਿਹੜੇ ਗਵਰਨਰ ਉੱਥੇ ਦੇ ਫਿਰ ਕੈਨੇਡਾ ਦੇ ਬਣਾ ਦਿੰਦੇ ਆ। ਸੋ ਇਹ ਜਿਹੜੀ ਆ ਇਹ ਬਿਲਕੁਲ ਸਹੀ ਕਹਿੰਦੇ ਇਹ ਚੀਜ਼ ਜਿਹੜੀ ਵਾਪਰੀ ਹੈਗੀ ਆ। ਨਿਊਜ਼ ਵੀਕ ਨੇ ਟਰੰਪ ਦੀ ਟ੍ਰਾਂਜੀਸ਼ਨ ਟੀਮ ਨੂੰ ਵੀ ਕੰਟੈਕਟ ਕੀਤਾ ਤੇ ਟਰੂਡੋ ਹੋਣਾ ਨੂੰ ਵੀ ਕੀਤਾ, ਪਰ ਉਹਨਾਂ ਦਾ ਜਵਾਬ ਨਹੀਂ ਆਇਆ। ਪਰ ਜੋ ਟਰੰਪ ਹੋਣੀ ਆ ਉਹ ਕਹਿੰਦੇ ਵੀ ਸਾਡੀ ਜਿਹੜੀ ਕਨਵਰਸੇਸ਼ਨ ਆ ਬਹੁਤ ਵਧੀਆ ਹੋਈ ਹੈਗੀ ਆ। ਤੇ ਉਹ ਤੋਂ ਬਾਅਦ ਜੋ ਟਰੂਡੋ ਆ ਉਹਨਾਂ ਨੇ ਵੀ ਇਹ ਕਿਹਾ ਵੀ ਥੈਂਕਸ ਫॉर द ਡਿਨਰ ਲਾਸਟ ਨਾਈਟ ਪ੍ਰੈਜ਼ੀਡੈਂਟ ਟਰੰਪ, ਤੇ ਵੀ ਮੈਂ ਆਉਣ ਵਾਲੇ ਸਮੇਂ 'ਚ ਰਲ ਕੇ ਇਕੱਠੇ ਕੰਮ ਕਰਾਂਗੇ। ਦੂਸਰੇ ਪਾਸੇ ਆਪਣੇ ਗੁਆਂਢੀ ਮੁਲਕ ਮੈਕਸੀਕੋ ਨੂੰ ਲੈ ਕੇ ਕੱਲ ਇੱਕ ਬਹੁਤ ਵੱਡੀ ਖਬਰ ਸੀ ਵੀ ਯੂਨੀਵਰਸਿਟੀ ਦੇ ਕੈਮਿਸਟਰੀ ਦੇ ਸਟੂਡੈਂਟਸ ਨੂੰ ਮੈਕਸੀਕੋ ਦੇ ਜਿਹੜੇ ਕਾਰਟਲਸ ਆ ਉਹ ਜਿਹੜੇ ਆ ਜੌਬਸ ਦੇ ਰਹੇ ਆ ਫੈਂਟਲਿਨ ਬਣਾਉਣ ਦੇ। ਦੇਖ ਲਓ ਇਹ ਮੂਵੀ ਵਾਲਾ ਨਾਟਕ ਵਾਲਾ ਸੀਨ ਜਿਹੜਾ ਉਹ ਬਣ ਗਿਆ। ਬਿਲਕੁਲ। ਸੋ ਉਹਦੇ ਸੰਬੰਧ ਦੇ ਵਿੱਚ ਮੈਕਸੀਕੋ ਦੀ ਪ੍ਰੈਜ਼ੀਡੈਂਟ ਨੇ ਡਿਨਾਈ ਕੀਤਾ ਹੈ ਕਿ ਨਹੀਂ ਇਦਾਂ ਦੀ ਗੱਲਬਾਤ ਨਹੀਂ ਚੱਲਦੀ, ਪਰ ਅਮਰੀਕਨ ਮੀਡੀਆ ਦੇ ਵਿੱਚ ਬਹੁਤ ਰਿਪੋਰਟਸ ਆਈਆਂ ਕਿ ਕੈਮਿਸਟਰੀ ਦੇ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਹਾਇਰ ਕੀਤਾ ਜਾ ਰਿਹਾ ਹੈ ਮੈਕਸੀਕਨ ਕਾਰਟਲਸ ਵੱਲੋਂ ਜੋ ਫੈਂਟਲਿਨ ਆ ਉਸ ਨੂੰ ਬਣਾਉਣ ਦੇ ਲਈ। ਤੇ ਉਹਨਾਂ ਨੂੰ ਵੀ ਪੂਰੀ ਟਰੰਪ ਉਹਨਾਂ ਨੇ ਧਮਕੀ ਦਿੱਤੀ ਆ ਵੀ ਬਾਰਡਰ ਇੱਕਦਮ ਬੰਦ ਕੀਤਾ ਜਾਵੇ। ਖਬਰਾਂ ਵੀ ਆ ਰਹੀਆਂ ਵੀ 2 ਕੈਰਾਵਨ ਆ ਰਹੇ ਸੀ ਉਹਨਾਂ ਨੂੰ ਰਸਤੇ ਚੋਂ ਮੋੜ ਦਿੱਤਾ ਗਿਆ ਆ। ਤੇ ਉਹਨਾਂ ਨੇ ਜਿਹੜੀ ਮੈਕਸੀਕੋ ਦੀ ਪ੍ਰੈਜ਼ੀਡੈਂਟ ਆ ਸ਼ੀਨਬੌਮ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਅਸੀਂ ਬਾਰਡਰ ਤਾਂ ਨਹੀਂ ਬੰਦ ਕਰਾਂਗੇ ਪਰ ਦੋਨੋਂ ਮੁਲਕ ਰਲ ਕੇ ਚੱਲਾਂਗੇ। ਪਰ ਹੁਣ ਇਹ ਆਪਣੇ ਲੋਕਾਂ ਨੂੰ ਖੁਸ਼ ਕਰਨ ਲਈ ਕੀ ਸਟੇਟਮੈਂਟ ਦਿੰਦੇ ਆ ਜਾਂ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਕੀ ਹੁੰਦੀ ਆ ਉਹ ਡਿਫਰੈਂਟ ਆ। ਸੋ ਕੈਨੇਡਾ ਤੇ ਮੈਕਸੀਕੋ ਤੇ 25% ਟੈਰਿਫ ਲਾਉਣ ਦੀ ਗੱਲ ਆ। ਤੇ ਪਰਸੋਂ ਟਰੰਪ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਬ੍ਰਿਕ ਦੇ ਮੁਲਕ ਜਿਹੜੇ ਕਹਿੰਦੇ ਆ ਵੀ ਅਸੀਂ 9 ਨੇਸ਼ਨ ਅਸੀਂ ਬ੍ਰਿਕ ਟ੍ਰੇਡ ਬਣਾਉਣ ਜਾ ਰਹੇ ਹਾਂ, ਸਾਡੀ ਕਰੰਸੀ ਆਊਗੀ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ, ਸਾਊਥ ਅਫਰੀਕਾ, ਈਰਾਨ, ਈਜਿਪਟ, ਇਥੀਓਪੀਆ ਤੇ UAE, ਤੇ ਕਹਿੰਦੇ ਵੀ ਬਣਾ ਲਓ ਤੇ ਤੁਹਾਡੇ ਉੱਤੇ 100% ਜਿਹੜਾ ਟੈਰਿਫ ਆ ਉਹ ਲਾਇਆ ਜਾਊਗਾ। ਸੋ ਨਹੀਂ ਅੱਖਾਂ ਦਿਖਾਤੀਆਂ ਉਹਨਾਂ ਨੇ ਸਪਸ਼ਟ ਜਿਹੜਾ ਉਹ ਕਰ ਦਿੱਤਾ ਆ ਵੀ ਚਾਹੇ ਉਹ ਇੰਡੀਆ ਵਾਲੇ ਆ ਤੇ ਚਾਹੇ ਉਹ ਬ੍ਰਿਕ ਦੇ ਵਿੱਚ ਕੋਈ ਵੀ ਹੋਰ ਮੁਲਕ ਵਾਲੇ ਆ ਵੀ ਭਾਈ ਜਿਹੜਾ ਸੰਭਲ ਕੇ ਜਿਹੜਾ ਉਹ ਚੱਲਿਓ ਵੀ ਗਾਂ ਜਿਹੜਾ ਉਹ ਕੋਈ ਹੁਣ ਬਾਈਡਨ ਨਹੀਂ ਆ, ਉਹ ਕਹਿੰਦੇ ਵੀ ਮੈਂ ਹੀ ਆ ਤੇ ਆਪਾਂ ਇੱਥੇ ਪੂਰਾ 100% ਟੈਰਿਫ ਜਿਹੜੇ ਉਹ ਲਾਉਣੇ ਆ। ਸੋ ਇਹ ਚੰਗੀ ਗੱਲ ਆ
ਬ੍ਰਿਕ ਦੀ ਬਾਰੇ ਆਪਾਂ ਤਾਂ ਵੈਸੇ ਬਹੁਤ ਖੋਲ ਕੇ ਵਿੱਚ ਜਿਹੜੇ ਵਿਸਥਾਰ ਦੇ ਨਾਲ ਗੱਲਬਾਤ ਅਵਤਾਰ ਸਿੰਘ ਜਰਨਲਿਸਟ ਦੇ ਨਾਲ ਕੀਤੀ ਸੀ ਵੀ ਬ੍ਰਿਕ ਡਾਲਰ ਜਿਹੜਾ ਉਹ ਕਿਉਂ ਆ, ਡਾਲਰ ਦੇ ਪਿੱਛੇ ਸਭਿਅਤਾ ਆ, ਉਹ ਇਦਾਂ ਆ ਤੇ ਜਿਹੜੇ ਡੱਡੂਆਂ ਦੀ ਪੰਸੇਰੀ ਆ ਉਹ ਕੁਛ ਨਹੀਂ ਜਿਹੜਾ ਇਸ ਦੇ ਵਿੱਚ ਕਰ ਸਕਦੇ। ਜਿੱਥੇ ਉਹਨਾਂ ਨੇ ਆਪਣੀ ਬ੍ਰਿਕ ਦੀ ਸੰਮੇਲਨ ਕੀਤਾ ਸੀ ਕਜ਼ਾਨ ਦੇ ਵਿੱਚ, ਪੁਤਿਨ ਇਹ ਕਹਿੰਦਾ ਸੀਗਾ ਵੀ ਭਾਈ ਡਾਲਰ ਤੇ ਯੂਰੋ ਲੈ ਕੇ ਆਇਓ, ਉਦਾਂ ਉਤੋਂ ਬਗੈਰ ਤੁਹਾਡਾ ਜਿਹੜਾ ਗੁਜ਼ਾਰਾ ਨਹੀਂ ਆ, ਤੇ ਟੱਕਰ ਇਹਨਾਂ ਨੇ ਜਿਹੜੀ ਉਹ ਡਾਲਰ ਨੂੰ ਜਿਹੜੀ ਉਹ ਦੇਣ ਨੂੰ ਫਿਰਦੇ ਆ। ਪਰ ਇਹਨਾਂ ਨੇ ਇੱਕ ਵਾਰੀ ਅੱਖਾਂ ਜਿਹੜੀਆਂ ਆ ਉਹ ਜ਼ਰੂਰ ਟਰੰਪ ਹੋਣਾ ਨੇ ਜਿਹੜੀਆਂ ਉਹ ਦਿਖਾ ਦਿੱਤੀਆਂ ਆ, ਤੇ ਲੈਂਡ ਦੇ ਵਿੱਚ ਹੋਪਫੁਲੀ ਜਿਹੜੇ ਇਸ ਦੇ ਨਾਲ ਆ ਜਿਹੜੇ ਉਹ ਪੈ ਜਾਣਗੇ। ਸੋ ਦੇਖੋ ਕੀ ਬਣਦਾ ਆ। ਉਧਰ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਇਹ ਵੀ ਜਿਹੜਾ ਕਰ ਦਿੱਤਾ, ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਹੋਣਾ ਨੇ ਵੀ ਕਹਿੰਦੇ ਵੀ ਜਿਹੜੇ ਨਿਪਨ ਸਟੀਲ ਯੂਐਸ ਸਟੀਲ ਨੂੰ ਖਰੀਦਣ ਬਾਰੇ ਸੋਚ ਰਿਹਾ ਆ, ਮੈਂ ਉਸ ਨੂੰ ਰੋਕੂੰਗਾ। ਮੈਂ ਯੂਐਸ ਦੀ ਸਟੀਲ ਦੀ ਜਿਹੜੀ ਪਰਚੇਜ਼ ਆ, ਨਿਪਨ ਸਟੀਲ ਆ, ਉਸ ਨੂੰ ਜਿਹੜਾ ਉਹ ਨਹੀਂ ਹੋਣ ਦਊਂਗਾ। ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਉਹ ਕਿਹਾ ਆ, ਟਰੁਥ ਸੋਸ਼ਲ ਦੇ ਉੱਤੇ, ਜਿਹਦੇ ਵਿੱਚ ਕਿਹਾ ਵੀ ਮੈਂ ਬਲੌਕ ਕਰੂੰਗਾ ਇਸ ਡੀਲ ਨੂੰ ਜਿਹੜਾ ਉਹ ਹੈਪਨ ਹੋਣ ਤੋਂ। ਕਹਿੰਦਾ ਮੈਂ ਐਮ ਟੋਟਲੀ ਅਗੇਂਸਟ ਦਿਸ ਵਨਸ great and powerful US steel being bought by a foreign company, in this case Nippon Steel of Japan। ਸੋ ਕਹਿੰਦੇ ਵੀ ਜਿਹੜੀ ਜਾਪਾਨ ਦੀ ਕੰਪਨੀ ਯੂਐਸ ਦੀ ਸਟੀਲ ਨੂੰ ਖਰੀਦਣ ਬਾਰੇ ਸੋਚ ਰਹੀ ਆ, ਮੈਂ ਉਹ ਚੀਜ਼ ਨਹੀਂ ਜਿਹੜੀ ਉਹ ਹੋਣ ਦਊਂਗਾ। ਸੋ 20 ਜਨਵਰੀ ਆਉਣ ਤੋਂ ਪਹਿਲਾਂ ਹਰਜੋਤ ਸਿੰਘ ਜੀ ਕਾਫੀ ਕੁਝ ਆਲਰੇਡੀ ਪਹਿਲਾਂ ਉਹ ਦੱਸ ਰਹੇ ਆ। ਨਿਪਨ ਸਟੀਲ ਨੇ ਯੂਐਸ ਸਟੀਲ ਨੂੰ ਖਰੀਦਣ ਦੇ ਲਈ ਐਗਰੀਮੈਂਟ ਜਿਹੜਾ ਉਹ ਬਣਾ ਲਿਆ ਸੀ $14.9 ਬਿਲੀਅਨ ਦੇ ਵਿੱਚ ਦਸੰਬਰ 2023 ਚ ਪਿਛਲੇ ਸਾਲ। ਇਸ ਐਗਰੀਮੈਂਟ ਦੇ ਨਾਲ ਕਹਿੰਦੇ ਵੀ ਯੂਐਸ ਦੇ ਸਟੀਲ ਵਰਕਰਸ ਤੇ ਮੈਂਬਰਸ ਆਫ ਕਾਂਗਰਸ ਉਹਨਾਂ ਦੇ ਦੁਆਰਾ ਜਿਹੜਾ ਉਹ ਬੈਕਲੈਸ਼ ਜਿਹੜਾ ਹੋਇਆ ਸੀਗਾ। ਪ੍ਰੈਜ਼ੀਡੈਂਟ ਜਿਹੜਾ ਜੋ ਬਾਈਡਨ ਆ, ਉਹਨਾਂ ਨੇ ਵੀ ਇਸ ਡੀਲ ਦੀ ਵਿਰੋਧਤਾ ਜਿਹੜੀ ਉਹ ਕੀਤੀ ਸੀ। ਉਹਨਾਂ ਨੇ ਕਿਹਾ ਵੀ ਯੂਐਸ ਸਟੀਲ ਦਾ ਯੂਐਸ ਦੇ ਕੋਲ ਰਹਿਣਾ ਹੈ ਬਹੁਤ ਵਾਈਟਲ ਜਿਹੜੀ ਉਹ ਚੀਜ਼ ਆ। ਕਹਿੰਦੇ ਵੀ ਡੋਮੈਸਟਿਕਲੀ ਓਨਡ ਤੇ ਆਪਰੇਟਡ ਜਿਹੜੀ ਉਹ ਹੋਣੀ ਚਾਹੀਦੀ ਆ। ਯੂਐਸ ਕਮੇਟੀ ਔਨ ਫੋਰਨ ਇਨਵੈਸਟਮੈਂਟ ਇਸ ਡੀਲ ਦੇ ਵਿੱਚ ਜਿਹੜੀ ਆ ਜੋ ਵੀ ਆ ਉਹ ਜਾਂਚ ਜਿਹੜੀ ਉਹ ਕਰ ਰਹੀ ਸੀਗੀ। ਨਿਪਨ ਸਟੀਲ ਨੇ ਕਿਹਾ ਪ੍ਰੀਵੀਅਸਲੀ ਵੀ ਇਹ ਜਿਹੜੀ ਇਨਵੈਸਟਮੈਂਟ ਆ ਉਹਦੇ ਨਾਲ ਸਾਡੀ ਜਿਹੜੀ ਯੂਐਸ ਸਟੀਲ ਨੂੰ ਹੋਰ ਅਸੀਂ ਜਿਹੜਾ ਉਹ ਗਰੋ ਕਰਾਂਗੇ। ਪਰ ਹੁਣ ਇਦਾਂ ਲੱਗ ਰਿਹਾ ਆ ਵੀ ਹਾਲ ਦੀ ਘੜੀ ਇਹ ਸ਼ਾਇਦ ਯੂਐਸ ਸਟੀਲ ਨੂੰ ਖਰੀਦਣ ਵਾਲੀ ਗੱਲ ਆ, ਜਿਹੜਾ ਕਿ ਇੱਕ ਦੀ ਸੰਧੀ ਵੀ ਹੋ ਗਈ ਉਹਨਾਂ ਦੀ $14.9 ਬਿਲੀਅਨ ਦੀ, ਉਹ ਸ਼ਾਇਦ ਪੂਰੀ ਨਾ ਹੋ ਸਕੇ। ਜੀ, ਤੇ ਆਪਾਂ ਇੱਕ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਟਰੰਪ ਹੁਣੀ ਫਰਾਂਸ ਜਾ ਰਹੇ ਆ। FBI ਦੇ ਪਿਕ ਕੈਸ਼ ਪਟੇਲ, ਕੀ ਕੁਝ ਵਾਪਰੂਗਾ FBI 'ਚ, ਉਹ ਵੀ ਆਪਾਂ ਡਿਸਕਸ ਕਰਾਂਗੇ ਤੇ ਹੋਰ ਕਈ ਸਾਰੀਆਂ ਜਿਹੜੀਆਂ ਖਬਰਾਂ ਆ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ।
ब्रेक तो बाद एक बारी फिर आप सब का स्वागत है। श्रोतो प्रोग्राम चल रहा जी अपना इस टाइम अपडेट अमेरिका। हरजोत सिंह जी आए ਨੂੰ स्वागत है जी। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਵੱਲ ਚੱਲੀਏ। ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ ਭਈ ਫਰਾਂਸ ਦੇ ਵਿੱਚ ਜਿਹੜਾ ਇੱਕ ਬਹੁਤ ਵੱਡਾ ਕੈਥੇਡਰਲ ਚਰਚ ਜਿਹੜਾ ਸੀਗਾ, ਜਿਸ ਨੂੰ ਅੱਗ ਲੱਗ ਗਈ ਸੀਗੀ, ਨੋਟਰ ਡੇਮ ਕੈਥੇਡਰਲ ਪੈਰਿਸ ਦੇ ਵਿੱਚ, ਤੇ ਉਸ ਨੂੰ 5 ਸਾਲਾਂ ਬਾਅਦ ਬਿਲਕੁਲ ਉਸੇ ਹੀ ਸ਼ੇਪ ਦੇ ਵਿੱਚ ਲਿਆਂਦਾ ਗਿਆ ਆ। ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਜਿਹੜੇ ਆ ਉਸ ਦੀ ਰੀਓਪਨਿੰਗ ਸੈਲੀਬ੍ਰੇਸ਼ਨ ਜੋ ਹੋਣ ਜਾ ਰਹੀ ਆ, ਉੱਥੇ ਉਹ ਪਹੁੰਚਣਗੇ। ਕਹਿੰਦੇ ਭਈ 2019 ਦੇ ਵਿੱਚ ਜਦੋਂ ਅੱਗ ਲੱਗੀ ਸੀ, ਉਦੋਂ ਬਹੁਤ ਜ਼ਿਆਦਾ ਨੁਕਸਾਨ ਇਸ ਬਹੁਤ ਹੀ ਸੋਹਣੇ ਚਰਚ ਦਾ ਹੋ ਗਿਆ ਸੀ। 50 ਦੇ ਕਰੀਬ ਜਿਹੜੀਆਂ ਵੱਖ-ਵੱਖ ਮੁਲਕਾਂ ਦੇ ਹੈੱਡ ਤੇ ਗਵਰਨਮੈਂਟਸ ਦੇ ਇਸ ਨੂੰ ਅਟੈਂਡ ਕਰਨ ਜਾ ਰਹੇ ਹੈਗੇ ਆ। ਟਰੰਪ ਉਹਨਾਂ ਨੇ ਇਹ ਕਿਹਾ ਵੀ ਮੈਂ ਇਟਸ ਐਨ ਆਨਰ ਟੂ ਅਨਾਉਂਸ ਤੇ ਵੀ ਮੈਂ ਪੈਰਿਸ ਜਾ ਰਿਹਾ ਹੈਗਾ ਆ। ਪਹਿਲੀ ਪ੍ਰੈਜ਼ੀਡੈਂਸੀ ਦੇ ਦੌਰਾਨ ਟਰੰਪ ਉਹਨਾਂ ਦੇ ਜੋ ਰਿਲੇਸ਼ਨ ਆ ਇਮੈਨੂਅਲ ਮੈਕਰੋਨ ਦੇ ਨਾਲ ਕਾਫੀ ਗੁੱਡ ਰਹੇ ਸੀ। ਬਾਅਦ ਦੇ ਵਿੱਚ ਕਾਫੀ ਇੱਕ ਦੂਜੇ ਦਾ ਜਿਹੜਾ ਵਿਰੋਧ ਵੀ ਹੋਇਆ, ਤੇ ਟਰੰਪ ਹੁਣੀ ਇਹ ਕਹਿੰਦੇ ਆ ਭਈ ਨਵੰਬਰ ਦੀਆਂ ਇਲੈਕਸ਼ਨਾਂ ਜਿੱਤਣ ਤੋਂ ਬਾਅਦ
ਉਹ ਸਕਾਟਲੈਂਡ ਤੇ ਆਇਰਲੈਂਡ ਵਿੱਚ ਵੀ ਜਾਣਗੇ, ਤੇ ਫਰਾਂਸ ਵੀ ਜਾਣਗੇ, ਜਿੱਥੇ ਜਿਹੜਾ ਨੋਟਰਡੇਮ ਓਪਨ ਹੋਣ ਜਾ ਰਿਹਾ ਹੈਗਾ, ਤੇ ਹੋਰ ਵੱਖ-ਵੱਖ ਮੁਲਕਾਂ ਦੇ ਜਿਹੜੇ ਹੈਡਸ ਆ ਉਹਨਾਂ ਨੂੰ ਉਹ ਉੱਥੇ ਮਿਲਣਗੇ। ਜੀ, ਕਾਂਗਰਸ ਦੇ ਮੋਹਰੇ ਇਸ ਟਾਈਮ ਇੱਕ ਸ਼ਟਡਾਊਨ ਦਾ ਡਾਇਲਮਾ ਉਹ ਪਨਪ ਰਿਹਾ ਆ। ਟਰੰਪ ਹੁਣਾਂ ਦੇ ਪਹਿਲੇ ਕਹਿੰਦੇ ਵੀ ਦਿਨਾਂ ਦੇ ਵਿੱਚ ਇਸ ਦੇ ਕਰਕੇ ਨੁਕਸਾਨ ਵੀ ਉਹਨਾਂ ਨੂੰ ਝੱਲਣਾ ਪੈ ਸਕਦਾ ਆ। ਸਟਾਪ ਗੈਪ ਬਿੱਲ ਜੋ ਕਿ ਖਤਮ ਹੋਣ ਜਾ ਰਿਹਾ, ਜਿਹੜੀ ਸਰਕਾਰ ਦੀ ਜਿਹੜੀ ਫੰਡਿੰਗ ਆ ਕੁਛ ਹੀ ਕਹਿ ਲਓ ਵੀ ਹਫ਼ਤਿਆਂ ਦੇ ਵਿੱਚ, ਉਸ ਤੋਂ ਪਹਿਲਾਂ ਕਾਂਗਰਸ ਨੂੰ ਇੱਕ ਵਾਰੀ ਫੇਰ ਆਉਂਦੇ ਸਾਲ ਦੇ ਲਈ ਜੋ ਖਰਚਾ ਕਰਨਾ ਆ ਉਸ ਦੇ ਲਈ ਬਿੱਲ ਪਾਸ ਕਰਨਾ ਪਊਗਾ। ਕਹਿੰਦੇ ਵੀ ਟਰੰਪ ਹੁਣਾਂ ਦੇ ਪਲਾਨਸ ਦੇ ਵਿੱਚ ਇਹ ਕੰਪਲੀਕੇਸ਼ਨ ਲਿਆ ਸਕਦੀ ਆ। ਟਰੰਪ ਹੁਣਾਂ ਨੇ ਖੁਦ ਕਈ ਰਿਪਬਲਿਕਨਸ ਨੂੰ ਇਸ ਬਿੱਲ ਦਾ ਸਮਰਥਨ ਕਰਨ ਤੋਂ ਨਾ ਜਿਹੜੀ ਉਹ ਉਸ ਟਾਈਮ ਦੇ ਉੱਤੇ ਕੀਤੀ ਸੀਗੀ, ਜਦ ਇਹ ਇਲੈਕਸ਼ਨ ਤੋਂ ਪਹਿਲਾਂ ਦੀ ਜਿਹੜੀ ਉਹ ਗੱਲ ਆ। ਪਰ ਇਵੈਂਚੁਅਲੀ ਜਿਹੜਾ ਆ ਜਿਹੜੇ ਡੈਮੋਕ੍ਰੇਟਸ ਤੇ ਰਿਪਬਲਿਕਨਸ ਨੇ ਮਿਲ ਕੇ ਇਸ ਨੂੰ ਪਾਸ ਜਿਹੜਾ ਉਹ ਕਰ ਲਿਆ ਸੀਗਾ। ਹੁਣ ਟੈਂਪਰੇਰੀਲੀ ਫੰਡਿੰਗ ਕਰਨਗੇ ਜਾਂ ਪੂਰੇ ਸਾਲ ਦੀ ਫੰਡਿੰਗ ਕਰਨਗੇ, ਇਹ ਹੁਣ ਇੱਕ ਜਿਹੜਾ ਉਹ ਸਵਾਲ ਸਾਰੀ ਕਾਂਗਰਸ ਦੇ ਮੋਹਰੇ ਜਿਹੜਾ ਉਹ ਰਹਿਣ ਵਾਲਾ ਹੈਗਾ ਆ। ਦੋਨੋਂ ਪਾਰਟੀਆਂ ਅਜੇ ਤੱਕ ਕਿਸੇ ਇੱਕ ਸਾਂਝੇ ਮੰਚ ਦੇ ਉੱਤੇ ਨਹੀਂ ਪਹੁੰਚੀਆਂ ਵੀ ਨਵੇਂ ਫਿਸਕਲ ਈਅਰ ਦੇ ਲਈ ਓਵਰਆਲ ਸਪੈਂਡਿੰਗ ਲੈਵਲ ਕਿੱਥੇ ਤੱਕ ਰੱਖਣਾ ਆ, ਜਾਂ ਕਿਹੜੇ ਮਹਿਕਮੇ ਨੂੰ, ਸਰਕਾਰ ਦੇ ਕਿਹੜੇ ਹਿੱਸੇ ਨੂੰ ਕਿੰਨੀ ਰਾਸ਼ੀ ਜਿਹੜੀ ਉਹ ਦਿੱਤੀ ਜਾਵੇ। ਸੈਨੇਟ ਦੇ ਮੈਜੋਰਟੀ ਲੀਡਰ ਚੱਕ ਸ਼ੂਮਰ ਉਹਨਾਂ ਨੇ ਕਿਹਾ ਵੀ ਜਿਹੜਾ ਸ਼ਾਰਟ ਟਰਮ ਬਿੱਲ ਆ ਉਹ ਉਸ ਦੀ ਜਿਹੜੀ ਇਨਐਵਿਟੇਬਿਲਿਟੀ ਆ ਵੀ ਉਹ ਲੱਗਦਾ ਨਹੀਂ ਵੀ ਇਸ ਵਾਰ ਹੋਊਗਾ, ਤੇ ਰਿਪਬਲਿਕਨਸ ਦੇ ਲਈ ਇਹ ਦੋ ਧਾਰੀ ਤਲਵਾਰ ਜਿਹੜੀ ਉਹ ਬਣੂਗੀ। ਜਿੱਥੇ ਰਿਪਬਲਿਕਨਸ ਇਸ ਡੈਡਲਾਈਨ ਦੇ ਮੋਹਰੇ ਹੋਣਗੇ ਤੇ ਆਪਣੀ ਅਗਲੀ ਸਰਕਾਰ ਆ ਰਹੀ ਆ ਉਸ ਦੇ ਲਈ ਲੈਵਰੇਜ ਲੈਣ ਦੀ ਵੀ ਕੋਸ਼ਿਸ਼ ਜਿਹੜੀ ਉਹ ਕਰਨਗੇ ਵੀ ਕੁਝ ਖਾਸ ਮਹਿਕਮਿਆਂ ਦੇ ਵਿੱਚ ਇਸ ਚੀਜ਼ ਦੇ ਵਿੱਚ ਜਿਹੜੇ ਡਾਲਰ ਆ ਉਹ ਜਾਣ, ਜਾਂ ਕੁਝ ਖਾਸ ਮਹਿਕਮਿਆਂ ਦੇ ਵਿੱਚੋਂ ਜਿਹੜੇ ਉਹ ਕੱਢੇ ਜਾਣ। ਪਰ ਉਸ ਦਾ ਜਿਹੜਾ ਕਹਿੰਦੇ ਵੀ ਡਾਊਨ ਸਾਈਡ ਇਹ ਹੋ ਸਕਦਾ ਵੀ ਇਹ ਜਿਹੜੀ ਡੈਡਲਾਈਨ ਆ ਉਹ ਟਰੰਪ ਹੁਣਾਂ ਦੀ ਪ੍ਰੈਜ਼ੀਡੈਂਸੀ ਦੀ ਸ਼ੁਰੂਆਤ ਦੇ ਵਿੱਚ ਜਲਦੀ ਜਿਹੜੀ ਆ ਉਹ ਆ ਸਕਦੀ ਆ, ਜਿੱਥੇ ਕਿ ਉਹਨਾਂ ਦਾ ਇਹ ਵਕਤ ਲੱਗਣਾ ਸੀਗਾ ਵੀ ਸੈਨੇਟ ਦੇ ਵਿੱਚੋਂ ਨੋਮੀਨੇਸ਼ਨਸ ਆ ਉਹ ਕਨਫਰਮ ਕਰਾਉਣ, ਉੱਥੇ ਜਿਹੜੀ ਆ ਪਾਰਟੀ ਲਾਈਨ ਦੇ ਉੱਤੇ ਜਿਹੜੇ ਬਿਲਸ ਆ ਉਹਨਾਂ ਨੂੰ ਪਾਸ ਕਰਾਉਣ ਦੇ ਉੱਤੇ ਜਿਹੜਾ ਜ਼ੋਰ ਆ ਜਦੋਜਹਿਦ ਆ ਉਹ ਜ਼ਿਆਦੀ ਲੱਗ ਸਕਦੀ ਹੈਗੀ ਆ। ਸੋ ਹਾਊਸ ਦੇ ਜਿਹੜੇ ਮੈਜੋਰਟੀ ਲੀਡਰ ਸਟੀਵ ਸਕੈਲਿਸ ਆ ਉਹਨਾਂ ਨੇ ਕਿਹਾ ਵੀ ਸਾਡੇ ਮੋਹਰੇ ਇੱਕ ਕਾਫੀ ਸਮਾਂ ਇਦਾਂ ਦਾ ਆ ਰਿਹਾ ਆ ਜਿੱਥੇ ਬਹੁਤ ਸਾਰਾ ਕੰਮ ਕਰਨਾ ਆ, ਤੇ ਪਹਿਲੇ 100 ਦਿਨ ਟਰੰਪ ਉਹਨਾਂ ਦੀ ਸੈਕਿੰਡ ਟਰਮ ਦੇ ਉਹ ਕਾਫੀ ਇੰਪੋਰਟੈਂਟ ਜਿਹੜੇ ਉਹ ਰਹਿਣਗੇ। ਕਹਿੰਦੇ ਵੀ ਅਸੀਂ ਤੁਰਦੇ ਫਿਰਦੇ ਹੋਵਾਂਗੇ ਤੇ ਨਾਲ ਗਮ ਵੀ ਜਿਹੜਾ ਉਹ ਚਿਊ ਕਰ ਰਹੇ ਹੋਵਾਂਗੇ। ਸੋ ਬਜਟ ਹੁਣ ਤੋਂ ਲੈ ਕੇ ਕ੍ਰਿਸਮਸ ਦੇ ਦਰਮਿਆਨ ਅਸੀਂ ਚਾਹੁੰਦੇ ਹਾਂ ਵੀ ਉਹ ਬਣਾ ਲਿਆ ਜਾਵੇ, ਜੇ ਨਹੀਂ ਹੁੰਦਾ ਤਾਂ ਕੰਮ ਜਿਹੜਾ ਇਸ ਦੇ ਵਿੱਚ ਔਖਿਆਈ ਹੋ ਸਕਦੀ ਆ। ਕੈਨੇਡੀ ਨੇ ਜਿਹੜਾ ਉਹ ਕਿਹਾ ਵੀ ਕਾਂਗਰਸ ਇਸ ਪੂਰੇ ਦੇ ਵਿੱਚ 30 ਤੋਂ 40 ਬਿਲੀਅਨ ਡਾਲਰ ਦੀ ਡਿਜ਼ਾਸਟਰ ਰਿਲੀਫ ਉਹ ਐਡ ਕਰ ਸਕਦੀ ਹੈ, ਖਾਸ ਕਰਕੇ ਉਹਨਾਂ ਸੂਬਿਆਂ ਦੇ ਲਈ ਜਿਨ੍ਹਾਂ ਨੂੰ ਹਰੀਕੇਨਸ ਦਾ, ਚੱਕਰਵਾਤਾਂ ਦਾ ਇਸ ਸਾਲ ਦੇ ਵਿੱਚ ਜਿਹੜਾ ਉਹ ਸਾਹਮਣਾ ਕਰਨਾ ਪਿਆ ਆ। ਸਰਕਾਰ ਦੇ ਲਈ ਇਹ ਜਿਹੜੀ ਫੰਡਿੰਗ ਨੂੰ ਪਾਸ ਕਰਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਆ, ਕਾਫੀ ਮੈਸੀ ਪ੍ਰੋਸੈਸ ਕਹਿੰਦੇ ਵੀ ਇਹ ਬਣ ਜਾਂਦਾ ਆ, ਜਿਸ ਦੇ ਵਿੱਚ ਇਵੈਂਚੁਅਲੀ ਤੁਹਾਨੂੰ ਬਾਈ ਪਾਰਟੀਜ਼ਨ ਸਪੋਰਟ ਦੀ ਜ਼ਰੂਰਤ ਪੈਂਦੀ ਆ। ਸੈਨੇਟ ਦੀ ਜਿਹੜੀ 60 ਵੋਟ ਦੀ ਜਿਹੜੀ ਥ੍ਰੈਸ਼ਹੋਲਡ ਆ ਉਹ ਪਾਸ ਹੋਣੀ ਇਸ ਦੇ ਵਿੱਚ ਲਾਜ਼ਮੀ ਹੁੰਦੀ ਆ। ਰਿਪਬਲਿਕਨਸ ਦੇ ਕੋਲ 53 ਵੋਟਾਂ ਨੇ, ਪਰ 7 ਜਿਹੜੀਆਂ ਉਹਨਾਂ ਨੂੰ ਘੱਟੋ ਘੱਟ ਜਿਹੜੇ ਡੈਮੋਕ੍ਰੇਟਾਂ ਦਾ ਇਸ ਦੇ ਵਿੱਚ ਸਾਥ ਦੀ ਜਿਹੜੀ ਉਹ ਜ਼ਰੂਰਤ ਰਹੇਗੀ। ਜਿੱਥੇ ਜਿਸ ਤਰੀਕੇ ਦੇ ਨਾਲ ਜਦੋਂ ਡੈਮੋਕ੍ਰੇਟਾਂ ਕੋਲ ਮੈਜੋਰਟੀ ਸੀ, ਰਿਪਬਲਿਕਨਸ ਆਪਣੇ ਕੰਮ ਕਰਵਾਉਣ ਦੇ ਲਈ ਉਹਨਾਂ ਦੀ ਬਾਹ ਮਰੋੜਦੇ ਰਹੇ ਆ। ਸੋ ਹੁਣ ਡੈਮੋਕ੍ਰੇਟਸ ਆਪਣਾ ਕੰਮ ਕਰਵਾਉਣ ਦੇ ਲਈ ਜਾਂ ਇਹਨਾਂ ਬਿਲਸ ਦੇ ਵਿੱਚ ਆਪਣੇ ਕੁਝ ਖਾਸ ਪ੍ਰੋਗਰਾਮਾਂ ਦੇ ਵਿੱਚ ਮਨੀ ਜਿਹੜੀ ਉਹ ਲਿਆਉਣ ਦੇ ਲਈ ਉਹ ਹੁਣ ਰਿਪਬਲਿਕਨਸ ਦੀ ਬਾਹ ਮਰੋੜ ਸਕਦੇ ਨੇ। ਜੀ, ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਜੋ ਇਲੈਕਟ ਕੀਤੇ ਗਏ ਹੈਗੇ ਆ, ਪਿਕ ਕੀਤੇ ਗਏ ਆ FBI ਦੇ ਡਾਇਰੈਕਟਰ ਕੈਸ਼ ਪਟੇਲ, ਉਹਨਾਂ ਦੇ ਸਾਹਮਣੇ ਬਹੁਤ ਉਹਨਾਂ ਦੇ ਬਾਬਤ ਕੀ ਕੁਝ ਉਹ ਕਰਨਗੇ, ਕੀ ਉਹਨਾਂ ਦੀ ਸੋਚ ਆ। ਵੱਖ-ਵੱਖ ਜਿਹੜੇ ਨਿਊਜ਼ਪੇਪਰਸ ਆ ਉਹ ਹਰ ਰੋਜ਼ ਆਰਟੀਕਲ ਲਿਖਦੇ ਰਹਿੰਦੇ ਆ। ਅੱਜ ਐਸੋਸੀਏਟਡ ਪ੍ਰੈਸ
ਐਸੋਸੀਏਟਡ ਪ੍ਰੈਸ ਨੇ ਕਾਫੀ ਡਿਟੇਲ ਦੇ ਵਿੱਚ ਉਹਨਾਂ ਦੇ ਬਾਰੇ ਲਿਖਿਆ ਹੈਗਾ ਵੀ ਉਹਨਾਂ ਦੇ ਕੀ ਜਿਹੜੇ ਵਿਚਾਰ ਹੈਗੇ ਆ। ਹਾਲਾਂਕਿ ਇਹ ਕਨਫਰਮੇਸ਼ਨ ਨਹੀਂ ਹੋਈ, ਸੈਨੇਟ ਦੇ ਵਿੱਚ ਕਨਫਰਮੇਸ਼ਨ ਹੋਣੀ ਆ ਕੈਸ਼ ਪਟੇਲ ਦੀ। ਟਰੰਪ ਉਹਨਾਂ ਦੇ ਬਹੁਤ ਹੀ ਲਾਗੇ ਸਮਝੇ ਜਾਂਦੇ ਹੈਗੇ ਆ। ਜਦੋਂ ਰਸ਼ੀਅਨ ਕਲੂਜ਼ਨ ਨੂੰ ਲੈ ਕੇ ਜਿਹੜਾ ਕੇਸ ਚੱਲਦਾ ਸੀ ਉਹਦੇ ਵਿੱਚ ਜੋ ਕੈਸ਼ ਪਟੇਲ ਆ ਉਹਨਾਂ ਨੇ ਕਾਫੀ ਜਿਹੜਾ ਟਰੰਪ ਉਹਨਾਂ ਦਾ ਸਾਥ ਦਿੱਤਾ ਸੀਗਾ ਕੇਸ ਉਹ ਫਾਈਟ ਕਰਨ ਦੇ ਲਈ। ਫਲੋਰੀਡਾ ਦੇ ਵਿੱਚ 9 ਸਾਲ ਐਜ਼ ਏ ਪ੍ਰੋਸੀਕਿਊਟਰ ਰਹੇ ਹੈਗੇ ਆ। ਕਹਿੰਦੇ ਭਈ ਇੱਕ ਟਾਈਮ ਦੇ ਉੱਤੇ ਉਹਨਾਂ ਨੇ ਇੱਕ ਬੁੱਕ ਵੀ ਲਿਖੀ ਹੋਈ ਹੈਗੀ ਆ ਤੇ ਉਹਨਾਂ ਦੀਆਂ ਇੰਟਰਵਿਊਜ਼ ਵੀ ਕਾਫੀ ਹੈਗੀਆਂ ਆ। ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜੇ ਕਿਤੇ ਮੈਨੂੰ ਚਾਂਸ ਮਿਲੇ FBI ਦਾ ਡਾਇਰੈਕਟਰ ਬਣਨ ਦੇ ਲਈ ਤੇ ਸਭ ਤੋਂ ਪਹਿਲੇ ਦਿਨ ਤੋਂ ਮੈਂ ਜਿਹੜਾ FBI ਦਾ ਆਫਿਸ ਆ ਵਾਸ਼ਿੰਗਟਨ ਦੇ ਜਿਹੜੇ ਮੇਨ ਉਹਨਾਂ ਦਾ ਹੈੱਡਕੁਆਟਰ ਆ ਉਹਨੂੰ ਬੰਦ ਕਰ ਦੂੰਗਾ ਤੇ ਉਹਨੂੰ ਬੰਦ ਕਰਕੇ ਜੋ ਜਿੰਨੇ ਵੀ ਉੱਥੇ FBI ਦੇ EMPLOYEES ਹੈਗੇ ਆ ਉਹਨਾਂ ਨੂੰ ਫੀਲਡ ਦੇ ਵਿੱਚ ਭੇਜਿਆ ਜਾਊਗਾ ਕਿ ਜਾ ਕੇ ਤੁਸੀਂ ਜਿਹੜੇ ਕ੍ਰਿਮੀਨਲਸ ਆ ਉਹਨਾਂ ਨੂੰ ਫੜੋ, ਨਾ ਕਿ ਜਿਹੜੀ ਗਵਰਨਮੈਂਟ ਜਿਹੜੀ ਸਰਕਾਰ ਆ ਉਹ ਅਮਰੀਕਾ ਨੂੰ ਰਨ ਕਰ ਰਹੀ ਆ ਉਹਦੇ ਵਿੱਚ ਜਿਹੜੀ ਆ ਇੰਟਰਫੀਰੈਂਸ ਕਰੋ। FBI ਦੀ ਹੂਵਰ ਬਿਲਡਿੰਗ ਜੋ ਵਾਸ਼ਿੰਗਟਨ ਦੇ ਵਿੱਚ ਜਿਹੜਾ ਮੇਨ ਆਫਿਸ ਹੈਗਾ ਆ ਇਹ ਉੱਥੇ ਹੈਗੀ ਆ। ਇੱਕ ਵਾਰ ਉਹਨਾਂ ਨੇ ਸ਼ਾਨ ਰਾਇਨ ਜਿਹੜਾ ਸ਼ੋਅ ਆ ਉਹਦੇ ਵਿੱਚ ਪਿਛਲੇ ਸਤੰਬਰ ਮਹੀਨੇ ਦੇ ਵਿੱਚ ਹੀ ਇਹ ਕਿਹਾ ਸੀ, ਕਹਿੰਦੇ ਵੀ 7000 ਦੇ ਕਰੀਬ FBI ਦੇ EMPLOYEES ਆ ਤੇ ਉਹਨਾਂ ਨੂੰ ਪਹਿਲੇ ਦਿਨ ਹੀ ਜੌਬ ਹੋਣੀ ਚਾਹੀਦੀ ਆ ਵੀ ਗੋ ਵੀ ਕਾਪਸ, ਯੂ ਆਰ ਕਾਪਸ, ਗੋ ਵੀ ਕਾਪਸ ਤੇ ਕ੍ਰਿਮੀਨਲ ਜਿਹੜੇ ਹੈਗੇ ਅਮਰੀਕਾ 'ਚ ਜਾ ਕੇ ਉਹਨਾਂ ਨੂੰ ਫੜੋ। ਇਸ ਤੋਂ ਪਹਿਲਾਂ ਉਹਨਾਂ ਨੇ ਇੱਕ ਬੁੱਕ ਵੀ ਲਿਖੀ ਆ ਜਿਹਦਾ ਨਾਂ ਟਾਈਟਲ ਗਵਰਨਮੈਂਟ ਗੈਂਗਸਟਰਸ, ਦ ਡੀਪ ਸਟੇਟ, ਦ ਟਰੂਥ ਐਂਡ ਦ ਬੈਟਲ ਫॉर ਆਵਰ ਡੈਮੋਕ੍ਰੇਸੀ। ਇਹਦੇ ਵਿੱਚ ਜਿਹੜਾ FBI ਨੂੰ ਇੱਕ ਤਰ੍ਹਾਂ ਦੇ ਨਾਲ ਜਿਹੜਾ ਗੈਂਗਸਟਰ ਕਿਹਾ ਗਿਆ ਹੈ ਵੀ ਜਿਹੜੀ ਡੀਪ ਸਟੇਟ ਆ ਇਹ ਗਵਰਨਮੈਂਟ ਨੂੰ ਕਿਸ ਤਰ੍ਹਾਂ ਚੱਲਣ ਨਹੀਂ ਦਿੰਦੀ। ਇਸ ਤੋਂ ਬਿਨਾਂ ਸਟੀਵ ਬੈਨਨ ਹੋਰ ਕਈ ਲੋਕਾਂ ਦੇ ਨਾਲ ਉਹਨਾਂ ਦੀ ਜਿਹੜੀ ਇੰਟਰਵਿਊ ਆ ਉਹ ਹੁੰਦੀ ਰਹੀ ਹੈਗੀ ਆ। 2021 ਦੇ ਵਿੱਚ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਜਸਟਿਸ ਡਿਪਾਰਟਮੈਂਟ ਦੇ ਵਿੱਚ ਇੱਕ ਨਵੀਂ ਪਾਲਿਸੀ ਸ਼ੁਰੂ ਕੀਤੀ ਸੀਗੀ ਤਾਂ ਕਿ ਜਿਹੜੇ ਆਫੀਸ਼ੀਅਲਸ ਆ ਜੋ ਗਲਤ ਕੰਮ ਕਰਦੇ ਹੈਗੇ, ਗਲਤ ਰਿਪੋਰਟਿੰਗ ਕਰਦੇ ਹੈਗੇ ਆ ਉਹਨਾਂ ਨੂੰ ਕ੍ਰੈਕ ਡਾਊਨ ਕੀਤਾ ਜਾਵੇ। ਉਹ ਕਹਿੰਦੇ ਆ ਵੀ ਖਾਸ ਕਰਕੇ ਜਿਹੜਾ ਕੋਈ ਮੀਡੀਆ ਆ ਜਾਂ ਕੋਈ ਹੋਰ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ ਗਲਤ ਖਬਰ ਫੈਲਾਉਂਦੀਆਂ ਉਹਨਾਂ ਨੂੰ ਇਮੀਡੀਏਟਲੀ ਜਿਹੜਾ ਆ ਫੜਿਆ ਜਾਵੇ। ਸੋ FBI ਦੀਆਂ ਜਿਹੜੀਆਂ ਗਾਈਡਲਾਈਨਸ ਆ ਉਹ ਡਿਫਰੈਂਟ ਹੈਗੀਆਂ। ਸੋ ਪਟੇਲ ਹੋਣਾ ਦਾ ਇੱਕ ਮੇਨ ਮੁੱਦਾ FBI ਦੇ ਵਿੱਚ ਇਹ ਹੈਗਾ, ਕਹਿੰਦੇ ਭਈ ਹੀ ਵਾਂਟਸ ਮੇਜਰ ਸਰਵੇਲੈਂਸ ਰਿਫਾਰਮ। ਜਿਹੜੀ ਸਰਵੇਲੈਂਸ ਲੋਕਾਂ ਦੀ ਹੁੰਦੀ ਹੈਗੀ ਆ ਉਹਦੇ ਵਿੱਚ ਬਹੁਤ ਵੱਡਾ ਜਿਹੜਾ ਆ ਰਿਫਾਰਮ ਕੀਤਾ ਜਾਵੇ। ਸੋ ਕਾਫੀ ਕੁਝ ਜਿਹੜੀਆਂ ਚੇਂਜਸ ਆਣੀਆਂ ਹੈਗੀਆਂ ਆ ਦੇਖਦੇ ਆ। ਪਹਿਲੀ ਗੱਲ ਤਾਂ ਇਹ ਆ ਵੀ ਉਹ ਕਨਫਰਮ ਹੁੰਦੇ ਆ ਕਿ ਨਹੀਂ ਹੁੰਦੇ। ਜੇ ਕਨਫਰਮ ਹੁੰਦੇ ਆ ਤੇ ਜਿਹੜੇ FBI ਦੇ ਲਈ ਕੰਮ ਕਰਦੇ ਆ ਜਾਂ FBI ਕੀ ਕਰਦੀ ਆ ਉਹਦੇ ਵਿੱਚ ਬਹੁਤ ਸਾਰੀਆਂ ਚੇਂਜਸ ਆਣਗੀਆਂ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੱਕ ਇੰਡੀਆਨਾ ਦਾ ਬੰਦਾ ਉਸ ਨੂੰ 2 ਜਿਹੜੀਆਂ ਛੋਟੀਆਂ ਨਵ ਜਨਮੀਆਂ ਬੱਚੀਆਂ ਇੱਕ ਡਿੱਚ ਦੇ ਵਿੱਚੋਂ ਜਿਹੜੀਆਂ ਮਿਲੀਆਂ। ਉਸਦੇ ਘਰ ਦੇ ਬਾਹਰ ਕਹਿੰਦੇ ਫਰੀਜ਼ਿੰਗ ਟੈਂਪਰੇਚਰ ਸੀ। ਇੱਕ 4 ਤੇ 5 ਮਹੀਨੇ ਦੀਆਂ ਛੋਟੀਆਂ ਬੱਚੀਆਂ ਸੀਗੀਆਂ ਇੱਕ ਗੱਡੀ ਦੇ ਵਿੱਚ, ਜਿਹੜੀ ਕਿ ਪਹਿਲਾਂ ਚੋਰੀ ਕੀਤੀ ਹੋਈ ਸੀ ਤੇ ਉਹ ਕਹਿੰਦੇ ਵੀ ਲੰਘ ਰਿਹਾ ਸੀ ਉੱਥੋਂ ਤਾਂ ਉਸਨੂੰ ਬੱਚੀਆਂ ਦੇ ਰੋਣ ਦੀ ਆਵਾਜ਼ ਸੁਣੀ। ਉਸਨੇ ਜਲਦੀ ਦੇਣੀ ਇਹਨਾਂ ਦੋਨਾਂ ਬੱਚੀਆਂ ਨੂੰ ਕਾਰ ਸੀਟ ਸਮੇਤ ਕੱਢ ਕੇ ਆਪਣੇ ਘਰ ਦੇ ਵਿੱਚ ਲਿਆਂਦਾ। ਉਹਨਾਂ ਨੂੰ ਜਿਹੜਾ ਉਹ ਵਾਰਮ ਕੀਤਾ ਤੇ ਫਿਰ 911 ਜਿਹੜੀ ਉਹ ਕਾਲ ਕੀਤੀ ਆ। ਇਹ ਬੇਬੀ ਗਰਲਸ ਜਿੱਦਾਂ ਦੱਸਿਆ 4 ਤੇ 5 ਮਹੀਨੇ ਹੀ ਇਹਨਾਂ ਦੀ ਸਿਰਫ ਉਮਰ ਸੀ ਤੇ 11 ਵਜੇ ਕਹਿੰਦੇ ਵੀ ਇਹ ਰਿਪੋਰਟ ਕੀਤੇ ਗਏ ਸੀ ਵੀ ਮਿਸਿੰਗ ਆ। ਜਦ 2013 ਦੀ ਇੱਕ ਹੁੰਡਈ ਸੋਨਾਟਾ ਆ ਉਹ ਕਿਸੇ ਨੇ ਚੋਰੀ ਜਿਹੜੀ ਉਹ ਕਰ ਲਈ ਸੀ ਤੇ ਚੋਰੀ ਜਦ ਜਿਸ ਚੋਰ ਨੇ ਵੀ ਕੀਤੀ ਇਹ ਬੱਚੀਆਂ ਉਦੋਂ ਹੀ ਗੱਡੀ ਦੇ ਵਿੱਚ ਨਾਲ ਹੀ ਸਨ। ਸੋ ਰੋਬਰਟ ਡੀਨ ਨਾਂ ਦਾ ਇਹ ਬੰਦਾ ਸੀ ਜੋ ਕਿ ਆਪਣੇ ਘਰ ਦੇ ਬਾਹਰ ਗਿਆ ਤੇ ਉਸਨੇ ਜਿਹੜੀਆਂ ਇਸ ਤਰੀਕੇ ਦੇ ਨਾਲ ਜਿਹੜੀਆਂ ਕਾਰ ਸੀਟਸ ਆ ਉਹ ਡਿੱਚ ਦੇ ਵਿੱਚ ਪਈਆਂ ਦੇਖੀਆਂ। ਇਹ ਵੀ ਨਹੀਂ ਕਿ ਵਿਚਾਰੀਆਂ ਗੱਡੀਆਂ ਦੇ ਵਿੱਚ ਸੀਗੀਆਂ, ਉਹ ਡਿੱਚ ਦੇ ਵਿੱਚ ਹੀ ਕੋਈ ਨਿਆਣਿਆਂ ਸਮੇਤ ਕਿੱਡਾ ਕੋਈ ਨਿਰਦਈ ਐਡਾ ਜਿਹੜਾ ਉਹ ਬੰਦਾ ਸੀਗਾ ਵੀ ਉਸਨੇ ਚੱਕ ਕੇ ਜਿਹੜੀਆਂ ਬੱਚੀਆਂ ਸਮੇਤ ਕਾਰ ਸੀਟ ਆ ਉਹ ਡਿੱਚ ਦੇ ਵਿੱਚ ਜਿਹੜੀ ਉਹ ਸੁੱਟ ਦਿੱਤੀ ਸੀ। ਭਲਾ ਹੋਵੇ ਰੋਬਰਟ ਡੀਨ ਦਾ, ਜਿਸ ਨੂੰ ਇਹ ਪਤਾ ਲੱਗਾ ਉਸਨੇ ਨਾਲ ਤੁਰੰਤ
ਜਿਹੜਾ ਉਹ ਅੰਦਰ ਜਿਹੜਾ ਉਹ ਲੈ ਗਿਆ। ਟੈਂਪਰੇਚਰ ਹਰਜੋਤ ਸਿੰਘ ਜੀ ਬਾਹਰ 27 ਡਿਗਰੀ ਫਾਰਨਹਾਈਟ ਸੀ, ਜੋ ਕਿ -3 ਡਿਗਰੀ ਸੈਲਸੀਅਸ ਬਣ ਜਾਂਦਾ ਆ। ਬਿਲੋ ਫਰੀਜ਼ਿੰਗ ਟੈਂਪਰੇਚਰ ਚੱਲ ਰਿਹਾ ਸੀਗਾ, ਤੇ ਜੇ ਸਮੇਂ ਸਿਰ ਨਾ ਪਹੁੰਚਦਾ ਤਾਂ ਹਾਈਪੋਥਰਮੀਆ ਦਾ ਵੀ ਸ਼ਿਕਾਰ ਜਿਹੜੀਆਂ ਬੱਚੀਆਂ ਹੋ ਸਕਦੀਆਂ ਸੀਗੀਆਂ। ਤੇ ਕਹਿੰਦੇ ਵੀ ਜਿਸ ਥਾਂ ਤੋਂ ਗੱਡੀ ਚੋਰੀ ਹੋਈ ਸੀ, ਉਸ ਥਾਂ ਤੋਂ 4 ਮੀਲ ਦੂਰੀ ਦੇ ਉੱਤੇ ਇਹ ਡਿੱਚ ਦੇ ਵਿੱਚ ਕਾਰ ਸੀਟ ਸਮੇਤ ਜਿਹੜੀਆਂ ਡਿੱਗੀਆਂ ਪਾਈ ਗਈਆਂ ਸੀਗੀਆਂ। ਤੇ ਹੁਣ ਉਹਨਾਂ ਦੇ ਪੇਰੈਂਟਸ ਨੂੰ ਲੱਭਣ ਦੀ ਜਿਹੜੀ ਇਸ ਟਾਈਮ ਕਵਾਇਦ ਚੱਲ ਰਹੀ ਆ। ਤੇ ਅਥਾਰਟੀਜ਼ ਨੇ ਅਜੇ ਤੱਕ ਇਹ ਨਹੀਂ ਦੱਸਿਆ ਵੀ ਇਹ ਜਿਹੜੀ ਗੱਡੀ ਚੋਰੀ ਹੋਈ ਆ ਜਾਂ ਨਿਆਣਿਆਂ ਨੂੰ ਕਿਸੇ ਨੇ ਅਨਅਟੈਂਡਡ ਗੱਡੀ ਦੇ ਵਿੱਚ ਛੱਡਿਆ ਸੀ ਕਿਡਨੈਪਿੰਗ ਤੋਂ ਪਹਿਲਾਂ, ਉਸ ਦੇ ਬਾਰੇ ਹੋਰ ਕੀ ਜਿਹੜੀ ਉਹ ਜਾਣਕਾਰੀ ਆ। ਪਰ ਕਹਿੰਦੇ ਵੀ ਰੋਬਰਟ ਨੇ ਇਹਨਾਂ 2 ਬੱਚੀਆਂ ਦੀ ਸਮੇਂ ਸਿਰ ਅੰਦਰ ਲਿਆ ਕੇ ਘਰ ਦੇ ਵਿੱਚ ਲਿਆ ਕੇ ਉਹਨਾਂ ਨੂੰ ਨਿੱਘ ਜਿਹੜਾ ਉਹ ਦੇ ਕੇ ਤੇ ਉਹਨਾਂ ਦੀ ਜਾਨ ਜ਼ਰੂਰ ਬਚਾ ਲਈ ਆ। ਜੀ ਬਿਲਕੁਲ। ਸੋ ਬਹੁਤ ਹੀ ਵਧੀਆ ਜਿਹੜਾ ਕੰਮ ਕੀਤਾ ਹੈਗਾ। ਅਗਲੀ ਖਬਰ ਵੱਲ ਚਲੀਏ। NPR ਅੱਜ ਇੱਕ ਰਿਪੋਰਟ ਕਰ ਰਿਹਾ ਹੈਗਾ, ਕਹਿੰਦੇ ਪਈ ਜੋ ਲੋਕਲ ਪੁਲਿਸ ਆ, ਹੁਣ ਉਹਨਾਂ ਦੇ ਉੱਤੇ ਬਹੁਤ ਵੱਡਾ ਪ੍ਰੈਸ਼ਰ ਹੋਊਗਾ ਜਦੋਂ ਮਾਈਗ੍ਰੈਂਟਸ ਨੂੰ ਡਿਪੋਰਟ ਕੀਤਾ ਜਾਊਗਾ। ਨਾਰਥ ਕੈਰੋਲੀਨਾ ਦੇ ਵਿੱਚ ਇੱਕ ਲਾ ਹੈਗਾ, ਜਿਹਦੇ ਮੁਤਾਬਕ ਜਿਹੜੇ ਸ਼ੈਰਿਫਸ ਆ ਲੋਕਲ, ਉਹ ਅਨਡਾਕੂਮੈਂਟਡ ਇਮੀਗ੍ਰੈਂਟਸ ਨੂੰ ਜੇਲ੍ਹ ਦੇ ਵਿੱਚ ਰੱਖ ਸਕਦੇ ਆ ਜਦੋਂ ਤੱਕ ਆਈਸ ਵਾਲੇ ਉਹਨਾਂ ਨੂੰ ਪਿਕ ਕਰਕੇ ਨਹੀਂ ਲਿਜਾਂਦੇ ਹੈਗੇ। ਸੋ ਬਹੁਤ ਸਾਰੀਆਂ ਸੈਂਚੁਰੀ ਸਿਟੀਜ਼ ਬਣੀਆਂ ਹੈਗੀਆਂ, ਸੈਂਚੁਰੀ ਸਟੇਟਸ ਆ। ਕੈਲੀਫੋਰਨੀਆ ਸੈਂਚੁਰੀ ਸਟੇਟ ਹੈਗੀ ਆ, ਕੈਲੀਫੋਰਨੀਆ ਦੇ ਵਿੱਚ ਸ਼ਹਿਰ ਕਈ ਸੈਂਚੁਰੀ ਸਿਟੀਜ਼ ਹੈਗੇ ਆ। NPR ਦੇ ਉੱਤੇ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਉਹਨਾਂ ਨੇ ਜੋ ਟੌਮ ਹੋਮਨ ਨੂੰ ਚੁਣਿਆ ਹੈਗਾ, ਬਾਰਡਰਸ ਆਰ, ਉਹਨਾਂ ਦੀ ਇੰਟਰਵਿਊ ਕੀਤੀ ਹੈਗੀ ਆ। ਉਸ ਇੰਟਰਵਿਊ ਦੇ ਵਿੱਚ ਟੌਮ ਹੋਮਨ ਨੇ ਜੋ ਇਲੈਕਟਡ ਮੇਅਰ ਹੈਗੇ ਆ, ਇਲੈਕਟਡ ਗਵਰਨਰ ਆ, ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਹੁਣ ਮੈਨੂੰ ਇਹ ਦੱਸੋਗੇ ਵੀ ਜਿਹੜੀ ਤੁਹਾਡੇ ਸ਼ਹਿਰ ਦੇ ਵਿੱਚ ਜਿਹੜੀ ਪਬਲਿਕ ਸੇਫਟੀ ਦੀ ਕਿਸੇ ਤਰ੍ਹਾਂ ਦੀ ਥ੍ਰੈਟ ਹੈਗੀ ਆ ਤੁਹਾਡੀ ਕਮਿਊਨਿਟੀ ਨੂੰ, ਵੀ ਉਹਦੇ ਉੱਤੇ ਤੁਸੀਂ ਕੁਝ ਨਹੀਂ ਕਰੋਗੇ, ਜਦ ਕਿ ਤੁਹਾਡੀ ਜਿਹੜੀ ਨੰਬਰ 1 ਰਿਸਪੌਂਸਿਬਿਲਿਟੀ ਇਹ ਹੈਗੀ ਆ ਵੀ ਤੁਸੀਂ ਆਪਣੀ ਕਮਿਊਨਿਟੀ ਨੂੰ ਪ੍ਰੋਟੈਕਟ ਕਰਨਾ ਹੈਗਾ ਆ। ਤੇ ਸਮਾਰਟਨ ਅਪ ਤੇ ਵਰਕ ਵਿਦ ਅਸ, ਇਹ ਉਹਨਾਂ ਨੇ NPR ਦੀ ਰਿਪੋਰਟ ਦੇ ਵਿੱਚ ਕਿਹਾ ਹੈਗਾ ਆ। ਕਈ ਸ਼ਹਿਰਾਂ ਨੇ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ, ਵੀ ਉਹ ਕਹਿੰਦੇ ਵੀ ਨਹੀਂ ਅਸੀਂ ਸਪੋਰਟ ਕਰਾਂਗੇ ਜਦੋਂ ਆਈਸ ਵਾਲੇ ਕਿਤੇ ਛਾਪਾ ਮਾਰਨਗੇ। ਪਰ ਬਹੁਤ ਸਾਰੇ ਸ਼ਹਿਰਾਂ ਨੇ ਆਲਰੇਡੀ ਪ੍ਰੋਮਿਸ ਕਰ ਲਿਆ ਹੈਗਾ ਵੀ ਹਾਂ ਅਸੀਂ ਆਈਸ ਦੇ ਨਾਲ ਕੋਆਪਰੇਟ ਕਰਾਂਗੇ ਜੇ ਇਲੀਗਲ ਲੋਕ ਜਾਂ ਕ੍ਰਿਮੀਨਲ ਲੋਕ ਜਿਨ੍ਹਾਂ ਨੂੰ ਫੜਿਆ ਜਾਂਦਾ ਆ ਤੇ ਡਿਪੋਰਟ ਕੀਤਾ ਜਾਂਦਾ ਹੈਗਾ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਜਾਂਦੇ ਜਾਂਦੇ ਖਬਰ ਕਰਦੇ ਜਾਈਏ। ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਦੱਸ ਰਿਹਾ ਹੈਨਾ ਕੋਬੇਆਸ਼ੀ, ਹਵਾਈਅਨ ਮੂਲ ਦੀ ਜਿਹੜੀ ਬੀਬੀ ਜੋ ਕਿ ਲਾਪਤਾ ਹੋ ਗਈ ਸੀ LA ਦੇ ਵਿੱਚ, ਜਿਸਨੇ ਨਿਊਯਾਰਕ ਦੀ ਫਲਾਈਟ ਫੜਨੀ ਸੀ, ਉੱਥੋਂ ਵਿਚਾਲੇ ਹੀ ਉਹਦੇ ਬਾਰੇ ਇਹ ਪਤਾ ਲੱਗਾ ਆ ਵੀ ਉਹ ਮੈਕਸੀਕੋ ਨੂੰ ਚਲੇ ਗਈ ਆ ਤੇ ਆਪਣੇ ਆਪ ਜਿਹੜੀ ਉਹ ਗਈ ਹੈਗੀ ਆ। LA ਦੇ ਵਿੱਚ ਉਤਰਨ ਤੋਂ ਬਾਅਦ ਚ ਕੁਝ ਦਿਨ ਪਹਿਲਾਂ ਹੀ ਇਸ ਦੇ ਜਿਹੜੇ ਪਿਤਾ ਦੀ ਵੀ ਮੌਤ ਦੀ ਖਬਰ ਆਈ ਸੀ। ਕਹਿੰਦੇ ਵੀ ਅਪੈਰੈਂਟ ਸੁਸਾਈਡ ਉਸਨੇ ਸ਼ਾਇਦ ਕਰ ਲਿਆ ਸੀ। ਉਸ ਆਪਣੀ ਕੁੜੀ ਨੂੰ ਲੱਭਣ ਦੇ ਲਈ ਥਾਂ ਥਾਂ ਦੇ ਉੱਤੇ ਜਿਹੜਾ ਉਹ ਆ ਜਾ ਰਿਹਾ ਸੀਗਾ। ਸੋ ਹੁਣ ਤੱਕ ਜਿਹੜੇ LAPD ਦੇ ਚੀਫ ਜਿਮ ਮੈਕਡੋਨਲਡ, ਉਹਨਾਂ ਨੇ ਜਿਹੜਾ ਦੱਸਿਆ ਵੀ ਹੁਣ ਤੱਕ ਜਿਹੜੀ ਇਨਵੈਸਟੀਗੇਸ਼ਨ 'ਚ ਕੋਈ ਵੀ ਇਦਾਂ ਦਾ ਸੁਰਾਖ ਨਹੀਂ ਮਿਲਿਆ ਜਿਸ ਦੇ ਨਾਲ ਇਹ ਪਤਾ ਲੱਗਾ ਹੋਵੇ ਕੋਬੇਆਸ਼ੀ ਨੂੰ ਕਿਸੇ ਨੇ ਜਾਂ ਹਿਊਮਨ ਟ੍ਰੈਫਿਕਿੰਗ ਕਰਕੇ ਜਾਂ ਕੋਈ ਫਾਊਲ ਪਲੇ, ਕੋਈ ਗਲਤ ਕੰਮ ਜਿਹੜਾ ਉਹ ਕਰਕੇ ਉਸ ਨੂੰ ਉੱਥੇ ਜਿਹੜੇ ਉਹ ਲੈ ਗਏ ਹੋਣ। ਡਿਟੈਕਟਿਵਸ ਨੇ ਕਹਿੰਦੇ ਵੀ ਉਸਦੇ ਸੋਸ਼ਲ ਮੀਡੀਆ ਅਕਾਊਂਟ ਦੇਖੇ ਆ ਤੇ ਉਹ ਆਪ ਉਸ ਦੇ ਵਿੱਚ ਕਹਿੰਦੀ ਨਜ਼ਰ ਆਈ ਸੀ ਵੀ ਮਾਡਰਨ ਕਨੈਕਟੀਵਿਟੀ ਤੋਂ ਉਹ ਦੂਰ ਹੋਣਾ ਜਿਹੜਾ ਉਹ ਚਾਹੁੰਦੀ ਆ। ਇਨਵੈਸਟੀਗੇਸ਼ਨ ਦੇ ਵਿੱਚ ਇਹ ਪਾਇਆ ਗਿਆ ਸੀ ਵੀ ਕੋਬੇਆਸ਼ੀ ਨੇ ਆਪਣਾ ਜਿਹੜਾ ਬੈਗ ਆ ਉਹ ਚੈੱਕ ਕਰਾਇਆ ਸੀ ਨਿਊਯਾਰਕ ਤੱਕ, ਪਰ ਉਹ LA ਦੇ ਵਿੱਚ ਹੀ ਉਤਰ ਕੇ ਉਸ ਤੋਂ ਬਾਅਦ ਚ ਬਾਰਡਰ ਕ੍ਰਾਸ ਕਰਕੇ ਇਵੈਂਚੁਅਲੀ ਜਿਹੜੀ ਉਹ ਮੈਕਸੀਕੋ ਨੂੰ ਚਲੇ ਗਈ ਆ। ਉਸਨੇ ਪਾਸਪੋਰਟ ਤੇ ਆਪਣੀ ਕੈਸ਼ ਦੀ ਵਰਤੋਂ ਕਰਦੇ ਹੋਏ ਯੂਨੀਅਨ ਸਟੇਸ਼ਨ ਤੋਂ ਬੱਸ ਜਿਹੜੀ ਉਹ ਫੜ ਕੇ ਸੈਨ ਯਸਿਡਰੋ ਬਾਰਡਰ ਕ੍ਰਾਸਿੰਗ ਦੇ ਵਿੱਚ ਤੇ ਗਈ ਤੇ ਉੱਥੋਂ ਬਾਏ ਟਨਲ ਉਸ ਨੇ ਮੈਕਸੀਕੋ ਦੇ ਵਿੱਚ ਦਾਖਲਾ ਜਿਹੜਾ ਉਹ ਲਿਆ ਆ। ਸੋ ਰਾਇਨ ਕੋਬੇਆਸ਼ੀ ਜੋ ਇਹਦਾ ਪਿਤਾ ਸੀ, ਜਿਸ ਨੂੰ ਇਹ ਸੀਗਾ ਵੀ ਸ਼ਾਇਦ ਇਸ ਨੂੰ ਕਿਤੇ ਅਗਵਾ ਕਰਕੇ ਮੈਕਸੀਕੋ 'ਚ ਨਾ ਲੈ ਗਏ ਹੋਣ ਜਾਂ ਕਿਤੇ ਜਿਹੜੀ ਹੋਵੇ, ਬੀਤੇ ਦਿਨਾਂ ਦੇ ਵਿੱਚ, ਬੀਤੇ ਵੀਕਐਂਡ ਦੇ ਉੱਤੇ ਪਾਰਕਿੰਗ ਲਾਟ ਦੇ ਵਿੱਚ LAX ਦੇ ਨਜ਼ਦੀਕ ਮ੍ਰਿਤ ਪਾਇਆ ਗਿਆ ਸੀਗਾ।
ਜੀ ਬਿਲਕੁਲ। ਸੋ ਹੁਣ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ ਤੇ ਇਜਾਜ਼ਤ ਲੈਣ ਤੋਂ ਪਹਿਲਾਂ ਅੱਜ ਦੇ ਜਿਹੜੇ ਪ੍ਰੋਗਰਾਮ ਸਾਡੇ ਹੋਰ ਉਹਨਾਂ ਬਾਰੇ ਜ਼ਰੂਰ ਜਾਣਕਾਰੀ ਦਿੰਦੇ ਆ। ਜੀ ਬਿਲਕੁਲ, ਅੱਜ ਦੇ ਪ੍ਰੋਗਰਾਮ ਦੇ ਵਿੱਚ ਅਗਲਾ ਪ੍ਰੋਗਰਾਮ ਮਸੂਦ ਮੱਲੀ ਹੁਣੀ ਲੈ ਕੇ ਹਾਜ਼ਰ ਹੋਣਗੇ। ਫਿਰ 11:30 ਵਜੇ ਨਜ਼ਰੀਆ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਊਗਾ। 1 ਤੋਂ 2 ਵਜੇ ਦੇ ਵਿੱਚ ਕੁਝ ਗੱਲਾਂ, ਕੁਝ ਗੀਤ। 2 ਤੋਂ 2:30 ਵਜੇ ਤੱਕ ਮਨਦੀਪ ਪੁਨੀਆ ਦੇ ਨਾਲ ਬਿਯੋਂਡ ਦਾ ਹੈਡਲਾਈਨਸ। 2:30 ਤੋਂ 3 ਪ੍ਰੋਗਰਾਮ ਰਿਸ਼ਤੇ ਹੀ ਰਿਸ਼ਤੇ। 3 ਤੋਂ 4 ਅੱਜ ਅਪਡੇਟ ਫਾਰਮਿੰਗ, ਖੇਤੀਬਾੜੀ ਦੇ ਨਾਲ ਵਿਸ਼ੇਸ਼ ਪ੍ਰੋਗਰਾਮ। 5 ਤਰੀਕ ਨੂੰ ਆ ਰਹੀ ਜਿਹੜੀ ਸਿਗਮਾ ਦੇ ਉੱਤੇ ਮੀਟਿੰਗ ਆ, ਉਸ ਦੇ ਬਾਰੇ ਵਿਸ਼ੇਸ਼ ਗੱਲਬਾਤ ਜਿਹੜੀ ਉਹ ਹੋਊਗੀ ਅਰਸ਼ਦੀਪ ਸਿੰਘ ਦੇ ਨਾਲ। ਤੇ ਫਿਰ ਬਿਲਕੁਲ, ਇਹਦੇ ਵਿੱਚ ਰਾਜਕਨਵੀਰ ਸਿੰਘ ਜੀ ਆਪਾਂ ਦੱਸਦੇ ਜਾਈਏ, ਬਹੁਤ ਸਾਰੇ ਕੱਲ ਵੀ ਸਾਡੀ ਅਰਸ਼ਦੀਪ ਦੇ ਨਾਲ ਗੱਲਬਾਤ ਹੁੰਦੀ ਸੀ। ਆਪਣੇ ਪੰਜਾਬੀ ਭੈਣ ਭਰਾ ਵੱਖ-ਵੱਖ ਬਿਜ਼ਨੈਸਿਸ ਦੇ ਵਿੱਚ ਹੈਗੇ ਆ। ਬਹੁਤ ਸਾਰੇ ਕੋਸ਼ਿਸ਼ ਕਰ ਰਹੇ ਆ ਆਪਾਂ ਖੇਤੀਬਾੜੀ ਫੀਲਡ ਦੇ ਵਿੱਚ ਜਾਈਏ, ਜ਼ਮੀਨ ਖਰੀਦੀਏ, ਕਿਉਂਕਿ ਆਪਣੇ ਖੂਨ ਦੇ ਵਿੱਚ ਆ। ਪਰ ਬਹੁਤ ਸਾਰਾ ਕੈਲੀਫੋਰਨੀਆ ਦਾ ਏਰੀਆ ਏਦਾਂ ਦਾ ਜਿੱਥੇ ਜਿਹੜਾ ਪਾਣੀ ਆ ਉਹ ਖੇਤਾਂ ਨੂੰ ਨਹੀਂ ਮਿਲਦਾ ਹੈਗਾ ਜਾਂ ਪਾਣੀ ਸੁੱਕ ਜਾਣਾ ਹੈਗਾ। ਸੋ ਲੋਕਾਂ ਨੂੰ ਪਤਾ ਨਹੀਂ ਹੁੰਦਾ, ਪ੍ਰਾਪਰਟੀ ਉਹ ਖਰੀਦ ਲੈਂਦੇ ਆ, ਰੀਅਲਟਰ ਦੱਸਦੇ ਨਹੀਂ ਹੈ ਤੇ ਬਾਅਦ ਦੇ ਵਿੱਚ ਰਗੜ ਹੋ ਜਾਂਦੇ ਆ। ਸੋ ਵੱਧ ਤੋਂ ਵੱਧ ਜਿਹੜੇ ਇਸ ਫੀਲਡ ਦੇ ਨਾਲ ਰਿਲੇਟਡ ਹੈਗੇ ਆ, ਐਗਰੀਕਲਚਰ ਦੇ ਨਾਲ ਫਾਰਮਰ ਹੈਗੇ ਆ ਜਾਂ ਫਾਰਮਿੰਗ ਜਾਣੇ ਚਾਹੁੰਦੇ ਹੈਗੇ ਆ, ਇਹ ਪ੍ਰੋਗਰਾਮ ਨੂੰ ਜ਼ਰੂਰ ਸੁਣਿਆ ਕਰੋ, ਕਿਉਂਕਿ ਇਹਦੇ ਵਿੱਚ ਵੱਖ-ਵੱਖ ਐਕਸਪਰਟ ਵੱਖ-ਵੱਖ ਖੇਤੀਬਾੜੀ ਦੇ ਲਈ, ਚਾਹੇ ਉਹ ਅੰਗੂਰਾਂ ਦੀ ਆ, ਆਲਮੰਡ ਆ, ਪਿਸਤਾ ਆ, ਸਾਰੇ ਤੇ ਵੱਖ-ਵੱਖ ਯੂਨੀਵਰਸਿਟੀਆਂ ਦੇ ਪ੍ਰੋਫੈਸਰ, US ਡਿਪਾਰਟਮੈਂਟ ਆਫ ਐਗਰੀਕਲਚਰ ਦੇ ਜਿਹੜੇ ਐਕਸਪਰਟ, ਉਹ ਆਪਾਂ ਇਹ ਲੈ ਕੇ ਆਈਦੇ ਆ। ਸੋ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਸ਼ੇਅਰ ਕਰਿਆ ਕਰੋ, ਜਿਹੜੇ ਖੇਤੀਬਾੜੀ 'ਚ ਜਾਣਾ ਚਾਹੁੰਦੇ ਆ ਜਾਂ ਜਿਹੜੇ ਆਲਰੇਡੀ ਖੇਤੀਬਾੜੀ ਦੇ ਵਿੱਚ ਹੈਗੇ ਆ। ਬਿਲਕੁਲ ਜੀ। ਸੋ ਇਹ ਵੀ ਦੱਸਦੇ ਜਾਈਏ ਵੀ ਇਹ 5 ਤਰੀਕ ਨੂੰ ਮੀਟਿੰਗ ਆ ਵਾਈਸੇਲੀਆ ਕਨਵੈਨਸ਼ਨ ਸੈਂਟਰ ਦੇ ਵਿੱਚ ਆ। ਸੋ ਸਾਰਿਆਂ ਨੂੰ ਉੱਥੇ ਸਿਗਮਾ ਦੇ ਕਰਕੇ ਜੋ ਤਬਦੀਲੀਆਂ ਆ ਰਹੀਆਂ ਜਾਂ ਕੀ ਕੁਛ ਹੋ ਰਿਹਾ ਆ, ਇਹ ਪੰਜਾਬੀ ਕਹਿੰਦੇ ਕਿਸਾਨਾਂ ਦੀ ਹਮੇਸ਼ਾ ਮੰਗ ਸੀਗੀ ਵੀ ਪੰਜਾਬੀ ਦੇ ਵਿੱਚ ਕਿਉਂ ਨਹੀਂ ਇਹ ਜਿਹੜੀਆਂ ਮੀਟਿੰਗਾਂ ਹੋ ਰਹੀਆਂ। ਸੋ ਪਹਿਲੀ ਵਾਰ ਇਹ ਪੰਜਾਬੀ ਦੇ ਵਿੱਚ ਜਿਹੜੀਆਂ ਮੀਟਿੰਗ ਹੋਣੀ ਉਸ ਤੇ ਤਰਜਮਾ ਹੋਊਗਾ ਤੇ ਕਹਿ ਲਓ ਵੀ ਪਾਣੀ ਦੇ ਨਾਲ ਸੰਬੰਧਿਤ ਸਾਰੇ ਵਿਭਾਗਾਂ ਦੇ ਲੋਕ ਸਟੇਟ ਦੇ, ਉਹ ਉੱਥੇ ਵਾਈਸੇਲੀਆ ਕਨਵੈਨਸ਼ਨ ਸੈਂਟਰ 'ਚ 5 ਤਰੀਕ ਨੂੰ ਸ਼ਾਮੀ 5 ਵਜੇ ਜਿਹੜਾ ਉਹਨਾਂ ਨੇ ਉੱਥੇ ਪਹੁੰਚਣਾ ਹੈ। 5 ਤੋਂ 8 ਵਜੇ ਤੱਕ ਇਹ ਮੀਟਿੰਗ ਹੋਣੀ ਆ। ਇਹ ਹਾਲ ਭਰਿਆ ਹੋਣਾ ਚਾਹੀਦਾ ਉੱਥੇ। ਆਪਣੇ ਪੰਜਾਬੀ ਕਿਸਾਨਾਂ ਦਾ ਜਿਹੜਾ ਅਕਸਰ ਆਪਾਂ ਗੱਲਾਂ ਬਾਤਾਂ ਇੱਕ ਦੂਜੇ ਨਾਲ ਕਰਦੇ ਹਾਂ ਵੀ ਇੱਥੇ ਆਹ ਹੋ ਗਿਆ, ਇਹ ਮਸਲੇ ਨੇ ਪਾਣੀ ਨੂੰ ਲੈ ਕੇ, ਆਹ ਚੀਜ਼ਾਂ ਜਿਹੜੀਆਂ ਚੱਲ ਰਹੀਆਂ। ਸੋ ਉਹਦੇ ਬਾਰੇ ਜ਼ਰੂਰ ਮੀਟਿੰਗ ਦੇ ਵਿੱਚ ਜਿਹੜਾ ਪਹੁੰਚਿਓ। ਬਾਕੀ ਵਿਸਤਾਰ ਸਹਿਤ ਗੱਲਬਾਤ ਜਿਹੜੀ ਉਹ ਆਪਾਂ 3 ਤੋਂ 4 ਵਜੇ ਵਾਲੇ ਪ੍ਰੋਗਰਾਮ 'ਚ ਅਪਡੇਟ ਫਾਰਮਿੰਗ 'ਚ ਉਹ ਕਰਾਂਗੇ। ਤੇ ਫਿਰ 4 ਵਜੇ ਪ੍ਰੋਗਰਾਮ ਅੱਜ ਸਿਹਤ ਸੰਭਾਲ ਦਾ ਉਹ ਤੁਹਾਡੇ ਲਈ ਪੇਸ਼ ਕੀਤਾ ਜਾਊਗਾ। ਉਹ ਵੀ ਜਿਹੜਾ ਤੁਸੀਂ ਸੁਣਨਾ ਦੇਖਣਾ ਜਿਹੜਾ ਉਹ ਨਾ ਭੁੱਲਿਓ। 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ। 6 ਤੋਂ 8 ਵਜੇ ਤੱਕ ਗੁਰਬਾਣੀ ਦੇ ਸ਼ਾਮ ਦੇ ਦੀਵਾਨ। 8 ਤੋਂ 8:30 ਵਜੇ ਦੇ ਵਿੱਚ ਦੀਪਕ ਸ਼ਰਮਾ ਚਨਾਥਲ ਜੀ ਦੇ ਨਾਲ ਖਬਰ ਤੇ ਨਜ਼ਰ। ਤੇ ਫਿਰ ਉਸ ਤੋਂ ਉਪਰੰਤ ਮਸੂਦ ਮੱਲੀ ਹੁਣੀ ਇੱਕ ਹੋਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ, ਕਦੀ ਇਤਿਹਾਸ ਬੋਲਵੇ। ਸੋ ਇਦਾਂ ਹੀ ਪ੍ਰੋਗਰਾਮ ਚੱਲਦੇ ਰਹਿਣਗੇ 24 ਘੰਟੇ 7 ਦਿਨ। ਤੇ ਹੁਣ ਲੈਂਦੇ ਹਾਂ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸਤਿ ਸ੍ਰੀ ਅਕਾਲ।